Sikh temples a lifeline for flooded areas of the Himalayas. In the devastating Himalayan floods in India's Himachal Pradesh, Sikh Gurdwaras have emerged as bastions of support and assistance for those affected by the calamity. As nature unleashes its fury, these Gurdwaras, places of assembly and worship for Sikhs across regions hit by flooding, have opened their doors, hearts and kitchens to provide essential services to the affected communities. ਗੁਰਦੁਆਰੇ ਨੇ ਆਪਣੀਆਂ ਐਂਬੂਲੈਂਸਿਸ ਅਰੇਂਜ ਕੀਤੀਆਂ ਜਿਹੜੇ ਲੋਕ ਫਸੇ ਹੋਏ ਨੇ। ਹੁਣ ਜਿੱਥੇ ਸਰਕਾਰ ਦਾ ਸਾਰਾ ਸਿਸਟਮ ਫੇਲ ਹੈ ਉੱਥੇ ਸਿੱਖਾਂ ਦੀਆਂ ਐਂਬੂਲੈਂਸਿਸ ਲੋਕਾਂ ਨੂੰ ਕੱਢ ਰਹੀਆਂ ਨੇ, ਉਸ ਇਫੈਕਟਡ ਥਾਵਾਂ ਤੋਂ ਗੁਰਦੁਆਰਿਆਂ 'ਚ ਲਿਆ ਰਹੇ ਨੇ। 3 ਵੇਲੇ ਲੰਗਰ ਪਹੁੰਚ ਰਿਹਾ ਸਾਰੇ ਪਾਸੇ ਤਾਂ ਕਿ ਕੋਈ ਭੁੱਖ ਦੇ ਨਾਲ ਨਾ ਮਰੇ। Additionally, the Gurdwaras has opened its doors, offering rooms to provide shelter for those in need. ਜਦੋਂ ਸਿੱਖਾਂ ਨੂੰ ਜਾ ਕੇ ਤਾਰੀਫ ਕਰ ਰਹੇ ਨੇ ਪੱਤਰਕਾਰ, ਕਹਿੰਦੇ ਜੀ ਉਹ ਗੰਦ ਵੀ ਹਟਾ ਰਹੇ ਨੇ, ਸਫਾਈ ਵੀ। ਉਹਨੂੰ ਕਿਹਾ ਜੀ ਇਹ ਕੋਈ ਐਕਸਟਰਾਡੀਨਰੀ ਨਹੀਂ ਹੈ, ਦਿਸ ਇਜ਼ ਪਾਰਟ ਆਫ ਸੇਵਾ ਐਂਡ ਲੰਗਰ ਡੀਪਲੀ ਰੂਟਡ ਇਨ ਸਿੱਖ ਫੇਥ। ਇਹ ਤਾਂ ਗੁਰਦੁਆਰਿਆਂ 'ਚ ਵਾਲੇ ਤਾਂ ਸਾਡੇ ਲਈ ਦੇਵਤੇ ਨੇ, ਐਂਜਲ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ। ਦੇ ਗੇਵ ਅਸ ਫੂਡ ਐਂਡ ਸ਼ੈਲਟਰ ਐਜ਼ ਹੋਮ, ਕਿ ਅਸੀਂ ਜਿਵੇਂ ਘਰ 'ਚ ਹੀ ਬੈਠੇ ਹੋਈਏ, ਸਾਨੂੰ ਰਹਿਣ ਦਾ ਔਰ ਦੂਜਾ ਵੀ। ਉਹਨਾਂ ਨੇ ਕਿਹਾ ਬਟ ਵਿਮਲਾ ਸੈਡ ਸ਼ੀ ਇਜ਼ ਵਰਿਡ about how people could survive these disasters without the help of Sikh Gurdwaras. While survival is possible without religion, during disasters, the sense of community and shared values, often by religious institutions, can make a significant difference in people's ability to cope and recover. ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਡੈਮ ਦਾ ਜਾਂ ਦੂਜਾ ਪਾਣੀ ਛੱਡ ਕੇ ਆਰਟੀਫੀਸ਼ੀਅਲ ਫਲੱਡਿੰਗ ਕੀਤੀ। ਹਿਮਾਚਲ ਦੇ ਵਿੱਚ ਕਲਾਊਡ ਬਸਟ ਵੀ ਹੋਏ ਔਰ ਉਹਦੇ ਨਾਲ ਪਾਣੀ ਵੀ ਆਇਆ। ਔਰ ਇਸ ਤੋਂ ਇਲਾਵਾ ਖਾਸ ਤੌਰ 'ਤੇ ਜਿਵੇਂ ਸ਼ਿਮਲਾ ਜਾਂ ਕੁੱਲੂ ਜਾਂ ਉਸ ਦੇ ਵਿੱਚ ਜਿਹੜੀ ਜ਼ਮੀਨ ਥੱਲੇ ਨੂੰ ਧੱਸ ਰਹੀ ਆ, ਉਹਦੇ ਨਾਲ ਪੂਰੀਆਂ ਲੈਂਡਸਲਾਈਡਸ ਹੋਈਆਂ। ਜਿਹੜੀ ਮਰਿਆਂ ਦੀ ਗਿਣਤੀ ਹੈ ਉਹ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਹੈ, ਪਰ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਪਰ ਬੇਘਰ ਬਹੁਤ ਜ਼ਿਆਦਾ ਲੋਕ ਹੋਏ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਹਿਮਾਚਲ 'ਚ। ਦਿੱਲੀ ਸਰਕਾਰ ਵੱਲੋਂ ਵੀ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ ਗਿਆ। ਲੋਕ ਬੇਘਰੇ ਭੁੱਖੇ ਭਾਣੇ। ਅਤੇ ਜਿਹੜੇ ਫਿਰ ਗੁਰਦੁਆਰੇ ਨੇ ਜਿਨ੍ਹਾਂ 'ਤੇ ਕਦੇ ਉਹੀ ਭੀੜ ਮਨੀਕਰਨ ਚੜ੍ਹ ਕੇ ਆਏ ਸੀ ਇੱਕ ਜ਼ਮਾਨੇ 'ਚ, ਕੁੱਲੂ ਦੇ ਉੱਤੇ ਵੀ ਉਹਨਾਂ ਨੇ ਨੁਕਸਾਨ ਕੀਤਾ ਸੀ। ਨਵੰਬਰ 84 ਦੇ ਵੇਲੇ ਉਹਨਾਂ ਨੇ ਨਦੌਣ ਸਾਹਿਬ, ਬਿਲਾਸਪੁਰ, ਧਰਮਸ਼ਾਲਾ ਗੁਰਦੁਆਰੇ ਦੇ ਉੱਤੇ ਵੀ ਅਟੈਕ ਕੀਤੇ ਸੀ। ਹੁਣ ਉਹ ਗੁਰਦੁਆਰੇ ਕਿਵੇਂ ਲਾਈਫ ਲਾਈਨ ਬਣ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹਾਂ। ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी जी। डॉक्टर साहब, अज 14 सितंबर 2023 30 भादो नानकशाही संमत 555 का दिन है। तो डॉक्टर साहब, प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा ਤੁਹਾਨੂੰ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਰਵਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਸਾਹਿਬਾਨ ਜੀ ਨੇ ਜੋ ਖਾਲਸਾ ਪੰਥ ਨੂੰ ਦੇਗ ਤੇਗ ਫਤਿਹ ਦਾ ਸੰਕਲਪ ਦਿੱਤਾ ਹੈ, ਲਗਭਗ 4 ਸਦੀਆਂ ਦੇ ਸੰਘਰਸ਼ ਤੋਂ ਬਾਅਦ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਖਾਲਸਾ ਪੰਥ ਨੇ ਦੁਨੀਆ ਭਰ ਵਿੱਚ
ਦੇਗ ਤੇਗ ਫਤਿਹ ਦੇ ਸਿਧਾਂਤ ਨੂੰ ਮੂਰਤੀਮਾਨ ਕੀਤਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਹਿਮਾਚਲ ਵਿੱਚ ਆਏ ਹੜ੍ਹਾਂ ਅਤੇ ਇਮਾਰਤਾਂ ਦੇ ਜ਼ਮੀਨਦੋਜ਼ ਹੋਣ ਦੇ ਦੌਰਾਨ ਸਿੱਖ ਗੁਰਦੁਆਰੇ ਹਜ਼ਾਰਾਂ ਲੋਕਾਂ ਲਈ ਜ਼ਿੰਦਗੀ ਦੇਣ ਵਾਲੇ ਅਤੇ ਜਿਉਣ ਦਾ ਸਹਾਰਾ ਬਣੇ ਹਨ ਔਰ ਇਸੇ ਤਰ੍ਹਾਂ 500 ਕਰੋੜ ਡਾਲਰ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਅਮਰੀਕੀ ਫੁੱਟਬਾਲ ਦੀ ਕਾਊਬॉयਜ਼ ਟੀਮ ਨੇ ਜਨਰਲ ਹਰੀ ਸਿੰਘ ਨਲੂਆ ਦੀ ਤੇਗ ਨੂੰ ਮਾਨਤਾ ਦਿੰਦਿਆਂ ਹਰ ਮੈਦਾਨ ਫਤਿਹ ਦੀ ਥੀਮ ਨੂੰ ਜਿਹੜਾ ਉਹ ਚੁਣਿਆ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਆਪਾਂ ਦੱਸਦੇ ਕਿ ਅੱਜ ਦੇ ਜਿਹੜਾ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਡੇ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਔਰ ਜਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਜਿਹੜੀ ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਉਸ ਨੂੰ ਉਹਨਾਂ ਨੇ ਸਰਾਇਆ ਔਰ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਅਪੀਲ ਔਰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈ TV 84 ਦੀ ਮਾਈਕ ਸਹਾਇਤਾ ਕਰੋ ਔਰ ਅਸੀਂ ਵੀ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਸਾਨੂੰ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਨੇ ਸਪਾਂਸਰ ਕੀਤਾ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਇਹ ਰੈਗੂਲਰ ਸਪੋਰਟਰ ਨੇ, ਵਕਤਨ ਬਵਕਤਨ ਜਦੋਂ ਵੀ ਇਹ ਯੋਗ ਸਮਝਦੇ ਨੇ ਸਪਾਂਸਰ ਕਰਦੇ ਨੇ ਔਰ ਜ਼ਾਹਰ ਹੈ ਕਿ ਜਿਹੜੇ TV 84 ਦੀ ਵੈਲਿਊ ਨੂੰ ਸਮਝਦੇ ਨੇ ਜਾਂ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਰਾਹੀਂ ਸਿਰਜੇ ਜਾ ਰਹੇ ਨੈਰੇਟਿਵ ਰਾਹੀਂ, ਖਾਸ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ ਜਾਂ ਡਿਜੀਟਲ ਮੀਡੀਆ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਅਦਾਰਾ ਕਿਵੇਂ ਆਪਣੇ ਲਿਮਟਿਡ ਰਿਸੋਰਸਿਸ ਦੇ ਨਾਲ ਜਿਹੜਾ ਹੈ ਉਹ ਸਿੱਖ ਨੈਰੇਟਿਵ ਨੂੰ ਅੱਗੇ ਤੋਰ ਰਿਹਾ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਸਾਰੇ ਹੀ 5 ਸੈਗਮੈਂਟਸ ਨੂੰ ਹੀ ਸਰਾਇਆ ਵੀ, ਭਰਵਾਂ ਹੁੰਗਾਰਾ ਵੀ ਦਿੱਤਾ ਔਰ ਓਵਰਆਲ ਜਿਹੜਾ ਸਾਡਾ ਫੁੱਲ ਸ਼ੋਅ ਸੀ ਉਸ ਦੇ ਉੱਤੇ ਵੀ ਬਹੁਤ ਸਾਰੇ ਪੋਜ਼ਿਟਿਵ ਕਾਮੈਂਟ ਔਰ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਆਏ। ਅੱਜ ਹੀ ਵੀਰ ਬਲਵਿੰਦਰ ਸਿੰਘ ਚੱਠਾ ਵਰਜੀਨੀਆ ਤੋਂ ਕਹਿ ਰਹੇ ਸੀ ਕਿ ਜੀ ਜਿਹੜਾ ਕਿਸੇ ਵੀਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਿਆਰ ਦਾ ਪ੍ਰੋਗਰਾਮ ਹੈ, ਉਸ ਤੋਂ ਵੀ ਉੱਪਰ ਦਾ। ਮੈਂ ਕਿਹਾ ਜੀ ਉਸ ਤੋਂ ਉੱਪਰ ਤਾਂ ਹੁਣ ਇੰਡੀਆ ਦਾ ਗੱਡਾ ਹੀ ਹੈ ਚੰਦਰਮਾ ਦੇ ਉੱਤੇ। ਅਸੀਂ ਤਾਂ ਇੱਥੇ ਜੋ ਦੇਖਦੇ ਹਾਂ, ਜੋ ਆਲਾ ਦੁਆਲਾ ਨਜ਼ਰ ਆਉਂਦਾ, ਕਿਉਂਕਿ ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੌਮਾਂ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਉਦੋਂ ਨਿੱਕੀ ਜਿਹੀ ਪ੍ਰਾਪਤੀ ਵੀ ਜਿਹੜੀ ਹੈ, ਜਿਹਨੂੰ ਅੰਗਰੇਜ਼ੀ 'ਚ ਟੈਂਜੀਬਲ ਕਹਿੰਦੇ ਨੇ, ਕਿ ਜਿਹਨੂੰ ਤੁਸੀਂ ਹੋਲਡ ਕਰ ਸਕੋ, ਤੇ ਉਹ ਬਹੁਤ ਵੱਡੀ ਲੱਗਦੀ ਹੈ। ਹਾਲਾਂਕਿ ਮੈਨੂੰ ਕਦੇ ਵੀ ਇਸ ਗੱਲ ਬਾਰੇ ਭੁਲੇਖਾ ਨਹੀਂ ਹੈ ਵੀ ਸਾਡਾ ਵਾਹ ਜਿਸ ਦੁਸ਼ਮਣ ਨਾਲ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਜ਼ਿਆਦਾ ਸ਼ੈਤਾਨ ਹੈ ਔਰ ਛੇਤੀ ਸਾਡੀ ਖਲਾਸੀ ਨਹੀਂ ਹੋਣੀ। ਔਰ ਜਿਸ ਕਿਸਮ ਦਾ ਮਾਹੌਲ ਵੀ ਕਈ ਵਾਰ ਬਣ ਜਾਂਦਾ ਹੈ, ਖਾਸ ਤੌਰ 'ਤੇ ਅਮਰੀਕਾ ਔਰ ਯੂਰਪੀਅਨ ਪਾਵਰਸ, ਇਹਨਾਂ ਨੇ ਜਿਵੇਂ ਬਦਲੀ ਜੀਓ ਪੋਲੀਟਿਕਸ ਦੇ ਵਿੱਚ ਇਹ ਜਾਣਦਿਆਂ ਹੋਇਆ ਵੀ ਕਿ ਵੀ ਇਹ ਇੱਕ ਨਾਜ਼ੀ ਤਰਜ਼ ਦਾ ਮੁਲਕ ਹੈ ਔਰ ਬਿਲਕੁਲ ਉਹੀ ਨੀਤੀਆਂ ਜੋ 1930 'ਚ ਨਾਜ਼ੀਆਂ ਨੇ, ਜਰਮਨ ਔਰ ਬਾਅਦ 'ਚ ਜਦੋਂ 1940 'ਚ ਉਹ ਈਸਟਰਨ ਯੂਰਪ ਦੇ ਵਿੱਚ ਦਾਖਲ ਹੁੰਦੀਆਂ ਨੇ ਜਰਮਨ ਫੌਜਾਂ, ਜੋ ਕੁਛ ਉਹਨਾਂ ਨੇ ਪੋਲੈਂਡ, ਹੰਗਰੀ, ਚੈਕੋਸਲੋਵਾਕੀਆ, ਫਰਾਂਸ, ਇਹ ਸਾਰੇ ਯੂਕਰੇਨ, ਬਾਲਟਿਕ ਵਾਲੇ ਸਾਰਿਆਂ ਦੇ ਵਿੱਚ ਔਰ ਜਿਹੜਾ ਖਾਸ ਤੌਰ 'ਤੇ ਬੋਸਨੀਆ, ਸਰਬੀਆ, ਉਹਦੇ 'ਚ ਜੋ ਕੁਛ ਕੀਤਾ ਇਹ ਬਿਲਕੁਲ ਉਦੋਂ ਤਾਂ। ਔਰ ਜੇ ਉਸ ਵੇਲੇ ਦਾ ਯੂਰਪ ਜਾਂ ਅੱਜ ਦਾ ਵੀ ਯੂਰਪ ਦਾ ਮੈਪ ਦੇਖੋ ਤੇ ਭਾਰਤ ਦਾ ਮੈਪ ਦੇਖੋ, ਭਾਰਤ ਦਾ ਏਰੀਆ ਆਲਮੋਸਟ ਉਨਾ ਕੀ ਬਣ ਜਾਂਦਾ ਜਾਂ ਥੋੜਾ ਬਹੁਤ ਦੋਨਾਂ ਦਾ ਘੱਟ ਵੱਧ ਹੋਏਗਾ। ਸੋ ਜੇ ਉਸ ਪੀਰੀਅਡ ਦੇ ਵਿੱਚ ਇਸ ਲੈਵਲ ਦੇ ਜ਼ੁਲਮ ਹੁੰਦੇ ਨੇ ਤਾਂ ਅੱਜ ਤਾਂ ਜਿੱਥੇ ਉਹਨਾਂ ਦੀ ਸਿੱਧੀ ਹਕੂਮਤ ਹੈ, ਹਿਟਲਰ ਨੇ ਤਾਂ ਉਹਨਾਂ ਦੇ ਉੱਤੇ ਹਮਲਾ ਕਰਕੇ ਪੋਲੈਂਡ ਨੂੰ ਕੰਕਰ ਕੀਤਾ, ਫਿਰ ਹੌਲੀ ਹੌਲੀ ਅੱਗੇ ਵੱਧਦਾ ਗਿਆ ਤੇ ਜ਼ੁਲਮ ਅੱਗੇ ਵੱਧਦੇ ਗਏ। ਅੱਜ ਤਾਂ ਉਸ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਕੰਟੀਨੈਂਟ ਤੋਂ ਵੱਡਾ ਹੈ ਜਿਹੜਾ ਉਸ ਦਾ ਏਰੀਆ, ਉਸ ਦੇ ਵਿੱਚ ਕਿਸ ਲੈਵਲ ਦੇ ਉੱਤੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮਨੀਪੁਰ ਦੇ ਵਿੱਚ ਪਿਛਲੇ ਦਿਨਾਂ 'ਚ 3 ਕੁੱਕੀ ਜਿਹੜੇ ਇਨਸਾਨ ਨੇ ਉਹਨਾਂ ਦਾ ਮਰਡਰ ਹੋਇਆ। ਈਵਨ ਜਿਹੜਾ ਉਹਨਾਂ ਦਾ ਜਿਹੜਾ ਚੀਫ ਮਿਨਿਸਟਰ ਹੈ ਮਨੀਪੁਰ ਦਾ ਔਰ BJP ਪੱਖੀ ਹੈ, ਉਸ ਕਬੀਲੇ ਦੇ ਲੋਕਾਂ ਨੇ ਚਿੱਠੀ ਓਪਨ ਲਿਖੀ ਹੈ ਕਿ ਜਿਹੜੀ ਫੌਜ ਹੈ ਔਰ ਦੂਸਰੀ ਉਹ ਵੀ ਰਲੀ ਹੋਈ ਹੈ ਔਰ ਕ੍ਰਿਮੀਨਲਸ ਦੇ ਨਾਲ ਔਰ ਗੈਂਗਸਟਰਸ ਦੇ ਨਾਲ, ਔਰ ਦੂਸਰਾ ਪੂਰੇ ਵਿਦਿਨ ਏ ਕੰਟਰੀ ਅਸੀਂ ਤਾਂ
ਜਦੋਂ ਯੂਕਰੇਨ ਜਾਂ ਰਸ਼ੀਆ ਦੀ ਜੰਗ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਜੀ ਉਹਨਾਂ ਦਾ ਇਹ ਹੈ ਬਾਰਡਰ ਤੇ ਉਹਨਾਂ ਦਾ ਇਹ ਹੈ ਤੇ ਫਲਾਂ ਜਿਹੜੇ ਮੁਲਕ ਨੇ ਉਹ ਬਫਰ ਜ਼ੋਨ ਬਣੇ ਹੋਏ ਨੇ। ਪਰ ਵਿਦਨ ਕੰਟਰੀ ਜੇ ਤੁਸੀਂ ਦੇਖੋ ਤੇ ਅੱਜ ਉਹ ਮਾਈਟੇਈ ਔਰ ਕੁਕੀ ਟ੍ਰਾਈਬਸ ਦੇ ਵਿਚਾਲੇ ਬਫਰ ਜ਼ੋਨ ਹੈ, ਜਿਵੇਂ ਦੋ ਫੌਜਾਂ ਦੀਆਂ ਸਰਹੱਦਾਂ ਹੁੰਦੀਆਂ ਨੇ ਔਰ ਲਗਾਤਾਰਤਾ ਨਾਲ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਇੱਕ ਦੂਜੇ ਨੂੰ। ਭਾਰਤ ਦੇ ਵਿੱਚ ਇਸ ਕਿਸਮ ਦੇ ਹਾਲਾਤ ਨੇ, ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਜੋ ਜੈਨੋਸਾਈਡਲ ਜਿਹੜੀ ਹੈ ਉਹ ਲਾਈਨ ਖਿੱਚੀ ਹੋਈ ਹੈ ਇਹਨਾਂ ਨੇ ਪ੍ਰੋਪੇਗੈਂਡੇ ਨਾਲ। ਉਹਨਾਂ ਦੇ ਜਿਹੜੇ ਭਗਵੇ ਕੱਪੜਿਆਂ ਦੇ ਗੁੰਡੇ ਨੇ ਉਹਨਾਂ ਨੇ ਜੋ ਮਾਹੌਲ ਤਿਆਰ ਕੀਤਾ ਹੋਇਆ, ਉੱਥੇ ਕਿਸੇ ਵੇਲੇ ਵੀ ਔਨ ਦਾ ਡ੍ਰੌਪ ਆਫ ਦਾ ਹੈਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਵੱਡੇ ਪੈਮਾਨੇ ਦੇ ਉੱਤੇ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਸਕਦੀ ਹੈ। ਲਗਾਤਾਰਤਾ ਨਾਲ ਦਬਾਅ ਬਣਾਇਆ ਜਾ ਰਿਹਾ ਔਰ ਕੁਝ ਜਿਹੜੇ ਉਹਨਾਂ ਦੇ ਐਕਸਪਰਟ ਨੇ ਮੀਡੀਆ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਈ ਇਹ ਜਦੋਂ ਤੱਕ ਜਨਵਰੀ 'ਚ ਰਾਮ ਮੰਦਰ ਦਾ ਦੁਬਾਰਾ ਉਦਘਾਟਨ ਇਸ ਵਿਸ਼ਨੂੰ ਅਵਤਾਰ ਮੋਦੀ ਤੋਂ ਉਹਨਾਂ ਨੇ ਕਰਵਾਉਣਾ, ਕਿਉਂਕਿ ਆਲਰੇਡੀ ਵਿਸ਼ਵ ਹਿੰਦੂ ਪਰਿਸ਼ਦ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਉਹ ਘਰਾਂ 'ਚੋਂ 5-5 ਦੀਵੇ ਲਵਾਂਗੇ, 5-5 ਫਲਾਣਾ ਲਵਾਂਗੇ ਔਰ ਇਸ ਪੀਰੀਅਡ 'ਚ ਅਸੀਂ ਧਰਮੀ ਯੋਧੇ ਵੀ ਜਿਹੜੇ ਹੈ ਉਹ ਤਿਆਰ ਕਰਾਂਗੇ ਜਿਹੜੇ ਲਵ ਜਿਹਾਦ ਦੇ ਖਿਲਾਫ, ਜਿਹੜੇ ਦੂਸਰੇ ਧਰਮ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਅੱਗੇ ਆਉਣਗੇ ਜਾਂ ਦੂਜੇ। ਸੋ ਮਤਲਬ ਇਹ ਹੈ ਵੀ ਆਲਰੇਡੀ ਇਹ ਜਿਹੜਾ ਔਰ ਉਹਨਾਂ ਦਾ ਇਹ ਐਕਸਪਰਟਸ ਦਾ ਕਹਿਣਾ ਹੈ ਕਿ ਵੀ ਇਹ ਜਨਵਰੀ ਵਾਲਾ ਪਾਰਟ ਜਿਹੜਾ ਹੈ ਉਹ ਪੀਸਫੁਲ ਨਹੀਂ ਹੋਏਗਾ। ਇਹ ਜਾਣ ਕੇ ਪ੍ਰਵੋਕ ਕਰਨਗੇ, ਫਿਰ ਹਮਲੇ ਕਰਨਗੇ, ਜਿਵੇਂ ਉਹਨਾਂ ਨੇ ਨੂਹ ਦੇ ਵਿੱਚ ਹਰਿਆਣੇ ਦੇ ਵਿੱਚ ਜੋ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਸਭ ਦੇ ਔਰ ਸਿੱਖਾਂ ਦੇ ਖਿਲਾਫ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ NSA ਦਾ ਔਰ ਬਲੈਕ ਡਰੈਕੋਨੀਅਨ ਲਾਅ ਔਰ ਯੂਆਪਾ ਔਰ ਦੂਸਰੇ ਸਾਰੇ ਦੇ ਪਾਰਟ। ਸੋ ਇਸ ਸਭ ਦੇ ਚਲਦਿਆਂ ਵੀ ਜੇ ਵੈਸਟਰਨ ਯੂਰਪ ਜਿਹੜੀ ਸਿਟੈਡਲ ਆਫ ਡੈਮੋਕ੍ਰੇਸੀ ਅਮਰੀਕਾ ਤੋਂ ਬਾਅਦ ਆਪਣੇ ਆਪ ਨੂੰ ਕਹਿੰਦੇ ਨੇ, ਤੇ ਅਮਰੀਕਾ ਇਟਸੈਲਫ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ, ਬੀਕਨ ਆਫ ਹੋਪ ਤੇ ਪਤਾ ਨਹੀਂ ਕੀ ਜਿਹੜੇ ਹੈ ਟਾਈਟਲ ਜਿਹੜੇ ਛੱਜ ਨੇ ਆਪ ਹੀ ਆਪਣੇ ਨਾਲ ਬੰਨੇ ਹੁੰਦੇ ਨੇ, ਉਹ ਜਾ ਕੇ ਉੱਥੇ ਇੰਨੀ ਹਿੰਮਤ ਨਹੀਂ ਕਰ ਸਕਦਾ ਪ੍ਰੈਜ਼ੀਡੈਂਟ ਬਾਈਡਨ ਜਾਂ ਇਹ ਯੂਰਪੀਅਨ ਮੁਲਕ ਕੇ ਉੱਥੇ ਪ੍ਰੈਸ ਕਾਨਫਰੰਸ ਕਰ ਸਕਣ। ਫਿਰ ਕਿਸ ਕਿਸਮ ਦੀ ਉਹ ਜਮਹੂਰੀਅਤ ਤੇ ਡੈਮੋਕ੍ਰੇਸੀ ਔਰ ਦੂਸਰੇ ਦੀਆਂ ਸਾਂਝਾਂ, ਲੇਕਿਨ ਕਿਉਂਕਿ ਲਿਮਿਟਿਡ ਸੋ ਕਾਲਡ ਨੈਸ਼ਨਲ ਇੰਟਰਸਟ ਦੇ ਥੱਲੇ ਚਾਈਨਾ ਨੂੰ ਸਬਡਿਊ ਕਰਨ ਦੀ ਲਾਈਨ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਵੀ ਕੋਈ ਨਹੀਂ ਇਸ ਨੂੰ। ਇਹੀ ਕੁਛ ਜਿਹੜਾ ਹੈ ਜਦੋਂ ਚੈਂਬਰਲੇਨ ਇੱਕ UK ਦਾ ਪ੍ਰਾਈਮ ਮਿਨਿਸਟਰ ਸੀ ਜਿਹਨੂੰ ਬੜਾ ਬਲੈਕ ਦੌਰ ਦਾ ਮੰਨਿਆ ਜਾਂਦਾ ਹੈ ਕਿ ਚੈਂਬਰਲੇਨ ਨੇ ਹਿਟਲਰ ਦੇ ਨਾਲ ਸਮਝੌਤਾ ਕਰ ਲਿਆ ਸੀ, ਜਿਹਦੇ ਥੱਲੇ ਜਿਹੜਾ ਬਾਲਟਿਕ ਸਟੇਟਾਂ ਔਰ ਦੂਸਰੀਆਂ ਜਿਹੜੀਆਂ ਆਲਰੇਡੀ ਹਿਟਲਰ ਔਰ ਸਟਾਲਿਨ ਨੇ ਸਮਝੌਤੇ ਦੇ ਤਹਿਤ ਸਟਾਲਿਨ ਨੇ ਦੱਬ ਲਈਆਂ ਸੀ ਰਸ਼ੀਆ ਦੇ ਲਈ, ਉਹ ਸਭ ਓਕੇ ਹੋ ਗਿਆ ਸੀ। ਔਰ ਉਦੋਂ ਅੱਜ ਵੀ ਚੈਂਬਰਲੇਨ ਨੂੰ ਮੰਨਿਆ ਜਾਂਦਾ ਕਿ ਵੀ ਇੱਕ ਬਹੁਤ ਵੀਕ ਬੰਦਾ ਸੀ, ਉਹ ਸਮਝਦਾ ਸੀ ਕਿ ਜੀ ਇਹਨਾਂ ਨੂੰ ਅਸੀਂ ਜਿਹੜਾ ਪਲੀਜ਼ ਕਰਕੇ ਤੇ ਅਸੀਂ ਉਹਨੂੰ ਕੰਟੇਨ ਕਰ ਲਾਂਗੇ। ਪਰ ਜਦੋਂ ਤੁਹਾਡੇ ਇਰਾਦੇ ਹੀ ਜਿਹੜੇ ਨੇ ਉਹ ਸਭ ਨੂੰ ਹੜੱਪਣ ਦੇ ਹੋਣ ਤੇ ਤੁਸੀਂ ਉਸ ਦੇ ਸਾਹਮਣੇ 2 ਕੁੱਕੜ ਸੁੱਟ ਦਿਓ, 2 ਬੱਕਰੇ ਸੁੱਟ ਦਿਓ, ਤਾਂ ਉਹ ਸਾਰੇ ਇੱਜੜ ਨੂੰ ਖਾਣਾ ਚਾਹੁੰਦਾ ਹੁੰਦਾ, ਉਸ ਦੀ ਭੁੱਖ ਦੀ ਤ੍ਰਿਪਤੀ ਨਹੀਂ ਹੁੰਦੀ। ਕਿ ਵੀ ਜੇ ਇਹੀ ਜਦੋਂ ਅਸੀਂ ਜਿਹੜੇ ਨਾਰਸਿਸਿਸਟ ਜਾਂ ਡਿਕਟੇਟਰਸ ਜਾਂ ਐਕਸਪੈਂਸ਼ਨਿਸਟ ਜਾਂ ਈਗੋਟਿਸਟ ਨੇਚਰ ਦੇ ਲੋਕ ਹੁੰਦੇ ਨੇ, ਜਿਹੜੇ ਇੱਕ ਕਿਸਮ ਦੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ, ਇਨਫੀਰੀਅਰਿਟੀ ਕੰਪਲੈਕਸ ਦਾ, ਉਹਨਾਂ ਦਾ ਐਂਬੀਸ਼ਨ ਰੁਕਣ ਵਾਲਾ ਨਹੀਂ ਹੁੰਦਾ। ਸੋ ਇਹਦੇ ਬਾਵਜੂਦ ਜਾ ਕੇ ਜਿਸ ਲੈਵਲ ਦੇ ਉੱਤੇ ਇਹ ਐਂਡੋਰਸਮੈਂਟ ਹੈ ਔਰ ਉਹ ਇਸ ਲਈ ਜਸ਼ਨ ਮਨਾ ਰਿਹਾ ਅੱਜ BJP ਦੇ ਦਫ਼ਤਰ ਫੁੱਲਾਂ ਦੇ ਪਤਾ ਨਹੀਂ ਕਿੰਨੇ ਕੁਇੰਟਲ ਫੁੱਲ ਸੁੱਟ ਦਿੱਤੇ ਹੋਣੇ ਨੇ ਉਹਦੇ ਉੱਤੇ, ਸਾਰੀ ਉਹਦੀ ਕੈਬਨਿਟ ਚੀਫ ਮਿਨਿਸਟਰ ਲੱਗੇ ਹੋਏ ਨੇ ਜੀ। ਮੋਦੀ ਜਿਹੜਾ ਵਰਲਡ ਵਿਸ਼ਵ ਗੁਰੂ ਬਣ ਗਿਆ, G20 ਦੀ ਭਾਰੀ ਸਕਸੈਸ ਤੇ ਇਹ ਉਹ। ਹੁਣ ਇਹੀ ਜਿਹੜੀ ਸੈਲਫ ਪੈਟਿੰਗ, ਸੈਲਫ ਕੰਗ੍ਰੈਚੁਲੇਟਰੀ ਐਟੀਟਿਊਡ, ਇਹ ਨਾਰਸਿਸਿਜ਼ਮ ਹੀ ਹੁੰਦਾ ਹੈ। ਲੇਕਿਨ ਇਸ ਸਭ ਨੂੰ ਦੇਖਦਿਆਂ ਹੋਇਆਂ 20ਵੀਂ ਸਦੀ 'ਚ ਨਾਜ਼ੀਆਂ ਜਾਂ ਮਸੋਲਨੀ ਫਾਸ਼ਿਸਟਾਂ ਦੇ ਨਾਲ ਜੋ ਕੁਛ ਉਹਨਾਂ ਨੇ ਫਿਰ ਲੋਕਾਂ ਨਾਲ ਕੀਤਾ, ਦੇਖਦਿਆਂ ਹੋਇਆਂ ਵੀ ਜੇ ਇਹ ਜਾ ਕੇ ਉਹਨੂੰ ਐਂਡੋਰਸ ਹੀ ਨਹੀਂ ਕਰਦੇ, ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਤੇ ਇਹ ਸਾਡੇ ਲਈ ਵੀ, ਅਸੀਂ ਤਾਂ ਇੱਕ ਛੋਟੀ ਮਾਈਨੋਰਿਟੀ ਹੈ ਉਸ ਖਿੱਤੇ ਦੇ ਵਿੱਚ। ਹਾਂ, ਅਸੀਂ ਜਦੋਂ ਇਹ ਕਿਹਾ ਕਿ ਭਾਈ ਜਿਹੜੀ ਰੇ ਆਫ ਹੋਪ ਜਾਂ ਛੋਟੀ ਪ੍ਰਾਪਤੀ ਵੀ ਤੁਹਾਨੂੰ ਹੌਸਲਾ ਦਿੰਦੀ ਹੈ, ਉਹ ਜ਼ਾਹਰ ਹੈ ਜਸਟਿਨ ਟਰੂਡੋ ਦਾ ਜਿਹੜਾ ਰੋਲ ਹੈ ਉਹ ਬਿਲਕੁਲ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ, ਲਿਖਿਆ ਜਾਏਗਾ ਵੀ। ਔਰ ਜਿਵੇਂ ਜਸਟਿਨ ਟਰੂਡੋ ਨੇ
ਬੇਸਿਕ ਫਰੀडम्स ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਔਰ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ ਵੀ ਪ੍ਰੋਮੀਨੈਂਟ ਲੀਡਰ ਨੇ ਉਸ ਪੋਜੀਸ਼ਨ ਨੂੰ ਫੁੱਲੀ ਬੈਕ ਕੀਤਾ। ਔਰ ਇਸ ਦੇ ਨਾਲ ਜਿਵੇਂ 10 ਤਰੀਕ ਨੂੰ ਸਰੀ ਦੇ ਵਿੱਚ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਕਾਮਯਾਬੀ ਹੈ ਉਸਨੇ ਵੀ ਸਾਰਿਆਂ ਦੇ ਦਿਲਾਂ ਨੂੰ ਜਿਹੜਾ ਹੈ ਉਹ ਗਰਮਜੋਸ਼ੀ ਦੇ ਨਾਲ ਵੀ ਭਰਿਆ ਹੈ ਔਰ ਚਾਅ ਦੇ ਨਾਲ ਵੀ ਭਰਿਆ। ਪਰ ਇਹ ਚੰਗੀ ਗੱਲ ਹੈ ਜਦੋਂ ਅਸੀਂ ਕੋਈ ਚੀਜ਼ ਹਾਸਲ ਕਰਦੇ ਹਾਂ, ਪਰ ਕਈ ਵਾਰ ਕੁਝ ਚੀਜ਼ਾਂ ਦਾ ਸਾਨੂੰ ਇਹ ਧਿਆਨ ਵੀ ਰੱਖਣਾ ਪਏਗਾ ਕਿ ਸਾਨੂੰ ਜਥੇਬੰਦ ਹੋ ਕੇ ਗ੍ਰਾਸ ਰੂਟ ਲੈਵਲ ਤੋਂ ਔਰ ਇੱਕ ਲੰਬੀ ਜੰਗ ਜਿਹੜੀ ਜਨਰੇਸ਼ਨਸ ਤੱਕ ਵੀ ਕਈ ਵਾਰ ਦੇਖੋ ਜਦੋਂ ਤੁਸੀਂ ਮਾਈਨੋਰਿਟੀਜ਼ ਲੜ ਰਹੀਆਂ ਹੁੰਦੀਆਂ ਨੇ ਅਗੇਂਸਟ ਇੱਕ ਟਾਇਰੈਂਟ ਪਾਵਰ ਦੇ ਤੇ ਫਿਰ ਇਹ ਠੀਕ ਹੈ, ਹਾਸਲ ਵੀ ਹੁੰਦਾ ਹੈ, ਨਿਕਲ ਵੀ ਜਾਂਦਾ ਹੈ, ਹਾਸਲ ਵੀ ਹੁੰਦਾ ਹੈ। ਸਾਡੇ ਕੋਲ ਤਾਂ 18ਵੀਂ ਸਦੀ ਦਾ ਆਪਣਾ ਇਤਿਹਾਸ ਹੈ। ਬੇਸ਼ੱਕ 1708 ਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ 2 ਸਾਲ ਦੇ ਵਿੱਚ 1710 ਚ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਫਤਿਹਗੜ੍ਹ ਸਾਹਿਬ ਜਿਹੜਾ ਹੈ ਉਹ ਸਥਾਪਿਤ ਹੋ ਜਾਂਦਾ ਹੈ। ਲੇਕਿਨ ਉਹ ਥੋੜ੍ਹਾ ਚਿਰਾ 4-5 ਸਾਲ ਆਇਆ ਗਿਆ। 1716 ਚ ਸ਼ਹਾਦਤ ਤੋਂ ਬਾਅਦ ਫਿਰ ਅਸੀਂ 1 ਸਦੀ ਦਾ ਇਤਿਹਾਸ ਜਿਹਦਾ ਇੱਕ ਵੱਡਾ ਹਿੱਸਾ ਸਾਡੀ ਅਰਦਾਸ ਦਾ ਹਿੱਸਾ ਹੈ, ਜਿਨ੍ਹਾਂ ਜ਼ੁਲਮਾਂ ਚੋਂ ਜਿਨ੍ਹਾਂ ਜਿਹੜੇ ਕ੍ਰਾਈਸਿਸ ਚੋਂ ਅਸੀਂ ਗੁਜ਼ਰੇ। ਉਹ ਸਾਡੀਆਂ ਉਸ ਵੇਲੇ ਲਾਈਫ ਐਕਸਪੈਕਟੈਂਸੀ 40-42 ਸਾਲ ਸੀ ਐਵਰੇਜ। ਸੋ 4-5 ਜਨਰੇਸ਼ਨਾਂ ਸਾਡੀਆਂ ਜਿਹੜੀਆਂ ਨੇ ਉਸ ਦੇ ਹਵਾਲੇ ਹੋਈਆਂ। ਪਰ ਕਿਉਂਕਿ ਰੈਜ਼ੀਲੀਅੰਸ ਸੀ, ਗੁਰੂ ਦੇ ਉੱਤੇ ਭਰੋਸਾ ਸੀ, ਈਮਾਨ ਸੀ ਔਰ ਈਮਾਨ ਨਾਲ ਭਰੋਸੇ ਨਾਲ ਕੋਈ ਸਮਝੌਤਾ ਨਹੀਂ ਸੀ ਔਰ ਉਸ ਦੇ ਲਈ ਸਟ੍ਰੈਟਜੀ ਵੀ ਸੀ। ਜੇ ਗੁਰਿਲਾ ਵਾਰਫੇਅਰ ਸਿੱਖਾਂ ਨੇ ਲੜਾਈ ਦੇ 2.5 ਫੁੱਟ ਉਸ ਸਾਰੇ ਚੋਂ ਅਸੀਂ ਸਰਵਾਈਵ ਕੀਤਾ। ਇਕੱਲਾ ਇਹੀ ਨਹੀਂ ਕਿ ਵੀ ਅਸੀਂ ਇੱਕੋ ਵੇਲੇ ਮੁਗਲ ਸਾਮਰਾਜ ਨਾਲ ਲੜੇ, ਅਸੀਂ ਨਾਦਰ ਸ਼ਾਹ ਵਿੱਚੋਂ ਈਰਾਨ ਚੋਂ ਆ ਜਾਂਦਾ 1739 ਚ, ਉਹਦੇ ਨਾਲ ਫਿਰ ਅਫਗਾਨਿਸਤਾਨ ਤੋਂ ਲਗਾਤਾਰਤਾ ਨਾਲ ਹੋਣ ਵਾਲੇ ਹਮਲੇ, ਅਹਿਮਦ ਸ਼ਾਹ ਅਬਦਾਲੀ ਦਾ 16-17 ਵਾਰ ਆਣਾ, ਉਹਦਾ ਮੁੰਡਾ ਤੈਮੂਰ, ਫਿਰ ਉਹਦਾ ਮੁੰਡਾ ਸ਼ਾਹ ਜਮਾਨ, ਉਹ ਸਾਰੇ ਪੀਰੀਅਡ ਘੱਲੂਘਾਰੇ, 2 ਵੱਡੇ ਘੱਲੂਘਾਰੇ, ਸਿਰਾਂ ਦੇ ਮੁੱਲ, ਪੰਜਾਬ 'ਚ ਜਿਹੜਾ ਤੁਹਾਨੂੰ ਬਿਲਕੁਲ ਐਥਨਿਕ ਕਲੀਨਜ਼ਿੰਗ ਜਿਹਦੇ ਲਈ ਅੱਜ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਜਿਹਨੂੰ ਪੱਤਾ ਸਿੰਘਾਂ ਦਾ ਵੈਰੀ, ਇਸ ਲੈਵਲ ਦੇ ਉੱਤੇ ਲਿਜਾ ਕੇ। ਲੇਕਿਨ ਜੇ ਸਾਡੀ ਤਾਕਤ ਸੀ ਤੇ ਉਹ ਸੀ ਕਿ ਗੁਰੂ ਦੇ ਉੱਤੇ ਸਾਡੀ ਅਮੰਨਾ, ਗੁਰੂ ਦੇ ਉੱਤੇ ਫੇਥ, ਕਿਉਂਕਿ ਇਹ ਸਾਡੇ ਗੁਰੂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਇਹ ਫਰਮਾਇਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕरें ਹਮਰੀ ਗੁਰਿਆਈ। ਔਰ ਨਾਲ ਦੀ ਨਾਲ ਕਿ ਦੇਗ ਤੇਗ ਜਗ ਮੈਂ ਦਊ ਚਲੇ, ਇਹ ਖਾਲਸੇ ਨੂੰ ਦਿੱਤੀ ਹੋਈ। ਔਰ ਇਹ ਜਦੋਂ ਅਸੀਂ ਮੌਜੂਦਾ ਪੀਰੀਅਡ ਦੇ ਵਿੱਚ ਆਪਣੀਆਂ ਗਲੋਬਲ ਅਚੀਵਮੈਂਟਸ ਦੀ ਗੱਲ ਕਰਦੇ ਹਾਂ ਤਾਂ 2-3 ਦਿਨ ਪਹਿਲਾਂ ਜਿਸ ਦਿਨ ਮੈਂ ਉਸ ਸੈਗਮੈਂਟ ਨੂੰ ਜਿਹੜਾ ਬਹੁਤ ਪਸੰਦ ਕੀਤਾ ਗਿਆ, ਵਿਊਅਰਸ ਵੱਲੋਂ ਪਸੰਦ ਕੀਤਾ ਗਿਆ ਕਿ ਭਾਈ ਕਿਵੇਂ ਜਿਹੜੇ BBC ਦੇ ਰਿਪੋਰਟਰ ਰਵਿੰਦਰ ਸਿੰਘ ਰੋਬਿਨ, ਉਹਨਾਂ ਨੂੰ ਯੂਕਰੇਨੀਅਨ ਸੀਨੀਅਰ ਜਰਨਲਿਸਟ ਮਿਲਦਾ ਔਰ ਘੁੱਟ ਕੇ ਹੱਥ ਫੜ ਕੇ ਕਹਿੰਦਾ ਕਿ ਮੈਂ ਹਰ ਸਿੱਖ ਨੂੰ ਜਦੋਂ ਦੇਖਦਾ ਤੇ ਮੈਂ ਥੈਂਕ ਯੂ ਕਰਦਾ ਖਾਸ ਤੌਰ ਤੇ ਕਿ ਕਿਵੇਂ ਤੁਸੀਂ ਉਸ ਕ੍ਰਾਈਸਿਸ 'ਚ ਆ ਕੇ ਹਿਊਮੈਨਿਟੇਰੀਅਨ ਔਰ ਦੂਸਰੀ ਸਾਡੀ ਮਦਦ ਕੀਤੀ ਹੈ। ਔਰ ਕੱਲਾ ਇਹ ਨਹੀਂ ਹੈ ਕਿ ਵੀ ਜਿਵੇਂ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਭਾਈ ਜਦੋਂ ਗੋਲੀਆਂ ਵਰ ਰਹੀਆਂ ਨੇ, ਬੰਬ ਨੇ, ਮਿਜ਼ਾਈਲਾਂ ਨੇ, ਉਹਨਾਂ ਹਾਲਾਤਾਂ ਦੇ ਵਿੱਚ ਤੇ ਇਹ ਸਾਡੀ ਸੌਫਟ ਪਾਵਰ ਦੇ ਤੌਰ ਤੇ ਉਸ ਦਾ ਉਭਾਰ ਔਰ ਕੁਦਰਤੀ, ਉਸ ਤੋਂ ਪਹਿਲਾਂ ਅਸੀਂ ਗੱਲ ਕਰਕੇ ਹਟੇ ਸੀ ਕਿ ਕਿਵੇਂ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਦੀ ਪ੍ਰੋਮੀਨੈਂਟ ਟੀਮ ਕਾਊਬॉयਜ਼ ਟੀਮ ਡਾਲਸ ਟੈਕਸਾਸ ਦੇ ਵਿੱਚ, ਉਹਨਾਂ ਨੇ ਕਿਵੇਂ ਆਪਣਾ ਥੀਮ ਜਿਹੜਾ ਟੀਮ ਦਾ ਫॉर ਦਾ ਕਮਿੰਗ ਈਅਰ ਉਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਕਾਰਟੇ ਓਮਨੀ ਬਣਾਇਆ। ਹੁਣ ਕਾਰਟੇ ਓਮਨੀ ਦਾ ਭਾਵੇਂ ਟਰਾਂਸਲੇਸ਼ਨ ਸੀਜ਼ ਐਵਰੀਥਿੰਗ ਦੇ ਥੱਲੇ ਕੀਤਾ ਤੇ ਮੈਂ ਅੱਜ ਹੀ ਆਸਟ੍ਰੇਲੀਆ 'ਚ ਆਪਣੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਇਹ ਜਿਹੜਾ ਸੀਜ਼ ਐਵਰੀਥਿੰਗ ਜਾਂ ਕਾਰਟੇ ਓਮਨੀ ਹੈ ਇਹ ਸਾਡਾ ਹਰ ਮੈਦਾਨ ਫਤਿਹ ਦੀ ਅੰਗਰੇਜ਼ੀ ਹੈ ਕਿ ਭਾਈ ਹੁਣ ਅਸੀਂ ਗੁਰੂ ਤੋਂ ਜਦੋਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਦੇਗ ਤੇ ਫਤਿਹ ਤਾਂ ਮੰਗਦੇ ਹਾਂ ਤੇ ਅਸੀਸ ਵੀ ਇਹੀ ਹੁੰਦੀ ਹੈ, ਰਿਜ਼ੋਲਵ ਵੀ ਇਹੀ ਹੁੰਦੀ ਹੈ ਕਿ ਭਾਈ ਜਦੋਂ ਖਾਲਸਾ ਜੰਗ ਦੇ ਮੈਦਾਨ 'ਚ ਉਤਰੇ, ਜ਼ਿੰਦਗੀ ਦੇ ਮੈਦਾਨ 'ਚ ਉਤਰੇ, ਕਿਸੇ ਵੀ ਖੇਤਰ 'ਚ ਉਤਰੇ, ਉਸਨੇ ਉਸ ਮੈਦਾਨ ਨੂੰ ਮਾਰਨਾ। ਇਹ ਵੀ
ਸਾਡੀ ਚੇਸਟ ਪੰਜਾਬੀ ਦੇ ਵਿੱਚ ਜਿਹੜਾ ਮੈਦਾਨ ਨੂੰ ਜੰਗ ਜਿੱਤਣ ਨੂੰ ਵੀ ਕਹਿੰਦੇ ਮੈਦਾਨ ਫਤਹ ਹੋ ਗਿਆ। ਸੋ ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਇਹ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ 'ਚ ਪੈਦਾ ਹੋਇਆ ਤੇ ਜਿੱਥੇ ਜਿੱਥੇ ਵੀ ਖਾਲਸਾ ਹੈ ਉਸ ਦੇ ਉੱਤੇ ਅਕਾਲ ਪੁਰਖ ਦੀ ਰੱਖਿਆ ਪ੍ਰੋਟੈਕਸ਼ਨ ਹੈ ਔਰ ਰਿਆਇਤ ਹੈ, ਕੰਸੈਸ਼ਨ ਹੈ। ਔਰ ਇਹ ਮੰਗਦੇ ਹਾਂ ਅਸੀਂ ਅਕਾਲ ਪੁਰਖ ਤੋਂ, ਅਰਦਾਸ ਦਾ ਹਿੱਸਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਔਰ ਅੱਜ ਹੀ ਮੈਂ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਬਈ ਜਿਹੜਾ ਇੱਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਇੱਕ ਔਰ ਹੋਤੀ ਔਰ ਮਰਦਾਨ ਇਹ ਦੋ ਭਾਵੇਂ ਅੱਡ-ਅੱਡ ਥਾਵਾਂ ਨੇ, ਇਹ ਉਸ ਫਰੰਟੀਅਰ ਇਲਾਕੇ 'ਚ ਨੇ ਜਿਹੜੇ ਅੱਜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦਾ ਹਿੱਸਾ ਹੈ, ਪਿਸ਼ਾਵਰ ਤੋਂ ਅੱਗੇ, ਔਰ ਜਿਹਦੇ ਨਾਲ ਫਿਰ ਇਹ ਸਾਰਾ ਏਜੰਸੀ ਏਰੀਆ ਔਰ ਦੂਸਰਾ ਜਿਹੜਾ ਅਸੀਂ ਹੁਣ ਤਾਂ ਸਾਰਾ ਖੈਬਰ ਪਖਤੂਨਖਵਾ ਦਾ ਹਿੱਸਾ ਹੈ ਉਸ ਨਾਲ ਲੱਗਿਆ। ਔਰ ਉਹਨਾਂ ਨੇ ਬੜੀਆਂ ਖੂਬਸੂਰਤ ਜਿਹੜੀਆਂ ਹਿਸਟੋਰੀਅਨ ਵੀ ਸੀ, ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਏ ਤੇ ਉਹਨਾਂ ਨੇ ਪੁਸਤਕਾਂ ਲਿਖੀਆਂ ਨੇ। ਔਰ ਕਿਉਂਕਿ ਉਸ ਖਿੱਤੇ ਦੇ ਵਿੱਚ ਪਸ਼ਤੋ ਬੋਲੀ ਜਾਂਦੀ ਹੈ ਤੇ ਪਸ਼ਤੋ ਕਿਉਂ ਪਠਾਨ ਇੱਕ ਬਹਾਦਰ ਕੌਮ ਜਿਹੜੀ ਜਿਨ੍ਹਾਂ ਨੇ ਅੱਜ ਪਿਛਲੇ 40 ਸਾਲਾਂ 'ਚ ਹੀ ਦੇਖੀਏ ਤੇ ਦੋ ਐਮਪਾਇਰ ਸੋਵੀਅਤ ਐਮਪਾਇਰ ਔਰ ਅਮਰੀਕਾ ਔਰ ਨੈਟੋ ਉਹਨਾਂ ਨੂੰ ਉੱਥੋਂ ਭੱਜਣ ਤੇ ਮਜਬੂਰ ਕੀਤਾ ਹੈ, ਡਿਫੀਟ ਕਰਕੇ ਭੇਜਿਆ। ਔਰ ਜਿਸ ਨੂੰ ਅਕਸਰ ਜਦੋਂ ਅਫਗਾਨਿਸਤਾਨ ਦਾ ਜ਼ਿਕਰ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਗ੍ਰੇਵ ਯਾਰਡ ਆਫ ਐਮਪਾਇਰਸ, ਕਿ ਇਹ ਸਾਮਰਾਜਾਂ ਦੀ ਕਬਰ ਹੈ। ਬਿਲਕੁਲ। ਔਰ ਉਸ ਪੀਰੀਅਡ 'ਚ ਜਦੋਂ ਕਿ ਖਾਲਸਾ ਨਾਲ ਜੂਝਦਾ ਹੈ, ਹਰੀ ਸਿੰਘ ਨਲੂਆ ਪ੍ਰਮੁੱਖ ਜਰਨੈਲ ਦੇ ਤੌਰ ਤੇ ਨੇ, ਅਕਾਲੀ ਫੂਲਾ ਸਿੰਘ ਜਿਹੜੇ ਉੱਥੇ ਨਸ਼ਹਿਰੇ ਦੇ ਮੈਦਾਨ ਦੇ ਵਿੱਚ ਜੂਝਦੇ ਨੇ, ਸ਼ਹਾਦਤ ਵੀ ਉਹਨਾਂ ਦੀ ਉੱਥੇ ਹੀ ਹੁੰਦੀ ਹੈ। ਉਹਨਾਂ ਦੀ ਯਾਦ 'ਚ ਜਿਹੜਾ ਉਹਨਾਂ ਦੀ ਸਮਾਧੀ ਗੁਰਦੁਆਰਾ ਸਾਹਿਬ ਉੱਥੇ ਹੀ ਨਸ਼ਹਿਰੇ 'ਚ ਹੀ ਹੈ, ਦਰਿਆ ਲੰਡਾ ਦਰਿਆ ਉਹਨੂੰ ਕਹਿੰਦੇ ਨੇ, ਉਸ ਦੇ ਕੰਢੇ ਤੇ ਹੈ। ਤੇ ਉਹਨਾਂ ਨੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਆਪਣੀਆਂ ਪੁਸਤਕਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਤੇ ਜਾਂ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਸਾਰੇ ਜਿਹੜੇ ਨੇ ਪਸ਼ਤੋ ਜ਼ਬਾਨ ਦੇ ਜਿਹੜੇ ਨੇ ਅਖਾਣ ਦਿੱਤੇ ਨੇ, ਜਾਂ ਜਿਹੜੇ ਉਸ ਵੇਲੇ ਦੇ ਪਠਾਨ ਖਾਲਸੇ ਬਾਰੇ ਜਾਂ ਸਿੱਖਾਂ ਬਾਰੇ ਕਹਿੰਦੇ ਸੀ। ਔਰ ਉਹਦੇ 'ਚ ਇੱਕ ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ, ਪੁਸਤਕਾਂ ਮੇਰੇ ਕੋਲ ਵੀ ਨਹੀਂ ਨੇ, ਪਰ ਇੱਕ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਬੇਸ਼ੱਕ ਅਸੀਂ ਕਦੇ ਕਿਸੇ ਦੀ ਈਨ ਨਹੀਂ ਮੰਨੀ, ਕਿਸੇ ਤੋਂ ਹਾਰੇ ਨਹੀਂ, ਪਰ ਇਉਂ ਲੱਗਦਾ ਹੈ ਵੀ ਅੱਲਾਹ ਤਾਲਾ ਹੁਣ ਖਾਲਸੇ ਦੇ ਨਾਲ ਹੈ, ਵੀ ਅੱਲਾਹ ਤਾਲਾ ਦਾ ਹੱਥ ਖਾਲਸੇ ਦੇ ਸਿਰ ਤੇ। ਇਹ ਉਹਨਾਂ ਦਾ ਪਸ਼ਤੋ ਦੇ ਵਿੱਚ ਸੀ ਕਿ ਵੀ ਹੁਣ ਅੱਲਾਹ ਖਾਲਸੇ ਦੇ ਨਾਲ। ਸੋ ਜਦੋਂ ਅਸੀਂ ਇਹਨਾਂ ਵੈਲਿਊਜ਼ ਦੀ ਗੱਲ ਕਰਦੇ ਹਾਂ ਤੇ ਇਹ ਜ਼ਾਹਰ ਹੈ ਕਿਉਂਕਿ ਅੱਲਾਹ ਤਾਲਾ, ਰੱਬ, ਖੁਦਾ, ਵਾਹਿਗੁਰੂ ਉਹ ਸੱਚ, ਹੱਕ, ਇਨਸਾਫ ਦੀਆਂ ਜਿਹੜੀਆਂ ਵੈਲਿਊਜ਼ ਨੇ ਉਸ ਚੋਂ ਨਿਕਲਦੀਆਂ ਨੇ। ਤੇ ਜਦੋਂ ਤੁਸੀਂ ਈਮਾਨ ਦੇ ਉੱਤੇ ਖਲੋ ਕੇ ਰੱਬ ਦੇ ਉੱਤੇ ਤੁਹਾਡਾ ਫੇਥ ਹੈ ਔਰ ਤੁਸੀਂ ਸਿਰਫ ਤੇ ਸਿਰਫ ਜਸਟਿਸ ਦੇ ਲਈ, ਅਦਲ ਦੇ ਲਈ, ਨਿਆਂ ਦੇ ਲਈ ਲੜਦੇ ਹੋ, ਤੁਹਾਡਾ ਮੰਤਵ ਜਿਹੜਾ ਹੈ ਉਹ ਲੁੱਟ ਖਸੁੱਟ ਨਹੀਂ ਹੈ, ਤੁਹਾਡਾ ਮੰਤਵ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਹੈ। ਔਰ ਜੇ ਇਸਲਾਮ ਦੇ ਹਵਾਲੇ ਨਾਲ ਵੀ ਅਸੀਂ ਦੇਖੀਏ, ਭਾਵੇਂ ਅੱਜ ਜਿਹਾਦ ਲਫ਼ਜ਼ ਨੂੰ ਕਈ ਅਰਥਾਂ ਦੇ ਵਿੱਚ ਉਸ ਨੂੰ ਡਿਸਟੋਰਟ ਕੀਤਾ ਗਿਆ, ਇਨਫੈਕਟ ਜਿਹਾਦ ਜਾਂ ਗਾਜ਼ੀ ਲਫ਼ਜ਼ ਜਿਹੜਾ ਉਹ ਇਸ ਨਾਲ ਹੀ ਜੁੜਿਆ ਹੋਇਆ ਸੀ ਕਿ ਬਈ ਇਹ ਤੁਸੀਂ ਉਸ ਦੀ ਰਾਹ ਦੇ ਉੱਤੇ ਕੁਰਬਾਨ ਹੁੰਦੇ ਹੋ, ਅੱਲਾ ਦੀ ਰਾਹ ਤੇ ਤੁਸੀਂ ਕੁਰਬਾਨ ਹੁੰਦੇ ਹੋ। ਔਰ ਇਸ ਲਈ ਜਿਹੜਾ ਜਿਹਾਦ ਦੇ ਵਿੱਚ ਮਰਨ ਵਾਲਾ ਉਹਦੇ ਲਈ ਸ਼ਹੀਦ ਦਾ ਰੁਤਬਾ ਸੀ। ਗਾਜ਼ੀ ਲਫ਼ਜ਼ ਵੀ ਉੱਥੋਂ ਹੀ ਆਇਆ ਕਿ ਭਾਈ ਜਿਹੜਾ ਉਸ ਦੇ ਲਈ ਜਿਹਾਦ ਦੇ ਲਈ ਮਰਨ ਲਈ ਤਿਆਰ ਹੈ। ਬੇਸ਼ੱਕ ਅੱਜ ਉਸ ਨੂੰ ਕਿਸ ਲੈਵਲ ਦੇ ਉੱਤੇ ਸੁਸਾਈਡ ਬੰਬਰ ਔਰ ਇਸ ਲੈਵਲ ਦੇ ਬਣਾ ਕੇ ਤੁਸੀਂ ਆਮ ਲੋਕਾਂ ਨੂੰ ਮਸੀਤਾਂ 'ਚ ਵੀ ਮਾਰ ਰਹੇ ਹੋ, ਬਾਜ਼ਾਰਾਂ 'ਚ ਵੀ ਮਾਰ ਰਹੇ ਹੋ, ਇਹ ਪਤਾ ਨਹੀਂ ਕਿਹੜੇ ਅੱਲਾ ਦੇ ਰਾਹ ਤੇ ਤੁਰਨ ਦਾ ਤੇ ਇਹਦੇ 'ਚੋਂ ਕਿਹੜਾ ਸ਼ਹੀਦ ਤੇ ਕਿਹੜੀ ਜੰਨਤ ਨਿਕਲਣੀ ਹੈ। ਪਰ ਇਹ ਵਕਤ ਪਾ ਕੇ ਡਿਸਟੋਰਟ ਹੁੰਦੀਆਂ ਨੇ ਚੀਜ਼ਾਂ। ਇਸੇ ਤਰ੍ਹਾਂ ਜਦੋਂ ਸਿੰਘ ਜੂਝਦੇ ਸੀ ਜਾਂ ਅਸੀਂ ਦੇਗ ਤੇ ਫਤਿਹ ਦੇ ਸੰਕਲਪ ਦੀ ਗੱਲ ਕਰਦੇ ਹਾਂ ਜੋ ਗੁਰੂ ਨੇ ਦਿੱਤੀ, ਤੇ ਜਦੋਂ ਖਾਲਸੇ ਦੀ ਦੇਗ ਹੈ, ਦੇਗ ਜੇ ਮੈਨੂੰ ਕੋਈ ਅੱਜ ਇਸ ਦੀ ਜਿਹੜੀ ਹੈ ਪੋਲੀਟੀਕਲ ਪਾਵਰ ਦੇ ਤੌਰ ਤੇ ਜਾਂ ਪੋਲੀਟੀਕਲ ਹੋਂਦ ਵੇਲੇ ਇਸ ਦੀ ਕਹੇ ਤਾਂ ਮੈਂ ਇਕਨੋਮਿਕਲ ਪ੍ਰੋਸਪੈਰਿਟੀ ਲਫ਼ਜ਼ ਇਸਤੇਮਾਲ ਕਰਦਾ, ਪਰ ਜ਼ਾਹਰ ਹੈ ਕਿ ਆਮ ਹਾਲਤਾਂ ਦੇ ਵਿੱਚ ਜਦੋਂ ਤੁਹਾਡੀ ਜਿਹੜੀ ਸਭ ਤੋਂ ਬੇਸਿਕ ਨੀਡ ਹੈ ਇਨਸਾਨ ਦੀ, ਬਿਲਕੁਲ ਉਹ ਕੋਈ ਜ਼ਾਤ, ਰੰਗ, ਨਸਲ, ਧਰਮ ਨਾਲ ਸੰਬੰਧਿਤ ਹੋਏ, ਉਹ ਤੁਹਾਨੂੰ ਪਾਣੀ ਹੈ, ਫੂਡ ਹੈ,
ਕੱਪੜੇ ਨੇ, ਬਿਲਕੁਲ ਇਹੀ ਸਾਨੂੰ। ਔਰ ਇਸ ਲਈ ਜਦੋਂ ਕੋਈ ਕਿਸੇ ਨੂੰ ਭੁੱਖੇ ਨੂੰ ਪਿਆਸੇ ਨੂੰ ਅੰਨ ਦਿੰਦਾ ਹੈ, ਪਾਣੀ ਦਿੰਦਾ ਹੈ, ਔਰ ਇਸ ਚੋਂ ਹੀ ਕਿੰਨੇ ਹੀ ਅਖਾਣ ਨੇ ਸਾਡੀ ਜ਼ੁਬਾਨ ਦੇ ਕਿ ਭਾਈ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਹੈ ਨਾ, ਕਿ ਵੀ ਬਾਕੀ ਤੁਸੀਂ ਜਦੋਂ ਤੱਕ ਤੁਸੀਂ ਭੁੱਖੇ ਹੋ ਤੁਸੀਂ ਜੋ ਮਰਜ਼ੀ ਸੁਣਾਈ ਜਾਓ ਕਿਸੇ ਨੂੰ। ਉਹਦਾ ਕੋਈ ਇਹੀ ਕਾਰਨ ਸੀ ਕਿ ਈਵਨ ਜਦੋਂ ਗੁਰੂ ਅਮਰਦਾਸ ਜੀ ਨੇ ਬੇਸ਼ੱਕ ਲੰਗਰ ਦਾ ਸਿਸਟਮ ਗੁਰੂ ਨਾਨਕ ਸਾਹਿਬ ਦੇ ਨਾਲ, ਔਰ ਅਕਸਰ ਅਸੀਂ ਜਦੋਂ 20 ਰੁਪਈਆਂ ਦੇ ਸੌਦੇ ਦੀ ਗੱਲ ਕਰਦੇ ਹਾਂ, ਸੱਚਾ ਸੌਦਾ ਜਾਂ ਖਰਾ ਸੌਦਾ ਵੀ ਉੱਥੋਂ ਦੇ ਲੋਕ, ਮੁਕਾਮੀ ਲੋਕ ਉਸ ਗੁਰਦੁਆਰਾ ਸਾਹਿਬ ਨੂੰ ਖਰਾ ਸੌਦਾ ਕਹਿੰਦੇ ਨੇ। ਔਰ ਬਾਅਦ ਦੇ ਵਿੱਚ ਕਿਵੇਂ ਖਰੇ ਦਾ ਸੱਚਾ ਹੋ ਗਿਆ, ਲੇਕਿਨ ਲਫ਼ਜ਼ ਸੱਚਾ ਸੌਦਾ ਲਿਟਰੇਚਰ 'ਚ ਜ਼ਿਆਦਾ ਇਸਤੇਮਾਲ ਹੁੰਦਾ। ਤੇ ਸ਼ੁਰੂਆਤ ਤਾਂ ਉਹਦੇ ਨਾਲ ਹੀ ਹੋਈ। ਉਹ 20 ਰੁਪਏ ਦੀ ਜਿਹੜੀ ਉਹ ਮੂਲ ਗੁਰੂ ਨਾਨਕ ਸਾਹਿਬ ਨੇ ਪਾਇਆ, ਉਹਦੇ ਨਾਲ ਦੁਨੀਆ ਭਰ ਚੱਲਦੇ ਨੇ ਲੰਗਰ। ਲੇਕਿਨ ਇਹ ਕਿੰਨੀ ਨੈਸੈਸਿਟੀ ਹੈ, ਔਰ ਇਸ ਦੀ ਕਿਵੇਂ ਇਸ 'ਚੋਂ ਬਰਾਬਰੀ ਦਾ ਕਾਨਸੈਪਟ ਵੀ ਹੈ, ਸੰਗਤ ਔਰ ਪੰਗਤ ਦੀ ਗੱਲ ਨਿਕਲਦੀ ਹੈ ਕਿ ਗੁਰੂ ਅਮਰਦਾਸ ਜੀ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਇਸ ਫਰਮਾਨ ਦੇ ਨਾਲ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਮੇਰੇ ਦੀਦਾਰ ਲਈ ਉਹ ਆਏ, ਪਹਿਲਾਂ ਪੰਗਤ ਦੇ ਵਿੱਚ ਬੈਠ ਕੇ। ਉਹ ਸਰੀਰਕ ਲੋੜ ਵੀ ਸੀ, ਬਰਾਬਰੀ ਦੇ ਕਾਨਸੈਪਟ ਨੂੰ ਵੀ ਇੰਪਲੀਮੈਂਟ ਕਰਨਾ ਸੀ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਵੀ ਅਕਬਰ ਜਿਹੜਾ ਹੈ ਉਹ ਮਿਲਣ ਆਉਂਦਾ ਔਰ ਉਹ ਆਮ ਲੋਕਾਂ ਦੇ ਨਾਲ ਪੰਗਤ 'ਚ ਬੈਠਦਾ ਔਰ ਫਿਰ ਗੁਰੂ ਅਮਰਦਾਸ ਜੀ ਦੇ ਦੀਦਾਰ ਕਰਦਾ। ਹੁਣ ਇਹ ਪਾਰਟ ਤਾਂ, ਔਰ 18ਵੀਂ ਸਦੀ ਦੀ ਜਦੋਂ ਅਸੀਂ ਸਟਰਗਲ ਦੀ ਗੱਲ ਕਰਦੇ, ਜਿਹੜੀ ਇੱਕ ਪੂਰੀ ਸਦੀ ਜੰਗਲਾਂ ਦੇ ਵਿੱਚ ਕਿਹਨਾਂ ਹਾਲਾਤਾਂ ਦੇ ਵਿੱਚ, ਤੇ ਉਦੋਂ ਵੀ ਸਾਡੀ ਰਵਾਇਤ ਦੱਸਦੀ ਹੈ ਕਿ ਭਾਵੇਂ ਕਈ ਦਿਨਾਂ ਦੇ ਭੁੱਖੇ ਭਾਣੇ ਹੋਣ, ਕਿਸੇ ਥਾਂ ਪਹੁੰਚੇ ਜਿਹੜੀ ਸੇਫ ਥਾਂ ਹੈ, ਉੱਥੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਭਾਈ ਥੋੜ੍ਹਾ ਬਹੁਤ ਪਾਣੀ ਵੀ ਹੈ, ਕਿਤੇ ਅੱਗ ਕਿਵੇਂ ਬਾਲਦੇ ਹੋਣਗੇ, ਕਿਵੇਂ ਉਹ ਜਿਹੜਾ ਉਸ ਨੂੰ ਤਿਆਰ ਕਰਦੇ ਹੋਣਗੇ। ਪਰ ਇਹ ਵੀ ਸੀ ਕਿ ਉਹ ਭੁੱਖੇ ਭਾਣੇ ਵੀ ਜਦੋਂ ਉਸ ਨੂੰ ਤਿਆਰ ਕਰ ਦਿੰਦਾ ਸੀ ਲੰਗਰ ਨੂੰ, ਫਿਰ ਇੱਕ ਸਿੰਘ ਉੱਚੀ ਆਵਾਜ਼ 'ਚ ਕਹਿੰਦਾ ਸੀ ਕਿ ਹੈ ਭਾਈ ਕੋਈ ਗੁਰੂ ਕਾ ਪਿਆਰਾ, ਕੋਈ ਭੁੱਖਾ ਆਏ। ਔਰ ਜੇ ਕੋਈ ਜਿਹੜਾ ਭਾਵੇਂ ਉਸ ਵੇਲੇ ਦੁਸ਼ਮਣ ਵੀ ਹੋਏ, ਭਾਵੇਂ ਕੋਈ ਉਹਨਾਂ ਦਾ ਜ਼ਖਮੀ ਸਿਪਾਹੀ ਕਿਸੇ ਝਾੜੀ ਦੇ ਵਿੱਚ ਪਿਆ ਜਾਂ ਦੂਜਾ, ਉਹਨੂੰ ਜਿਹੜਾ ਉਹ ਪਹਿਲਾਂ ਦਿੰਦੇ ਸੀ। ਤੇ ਜੇ ਹੋਏ ਹੀ ਉਹਨਾਂ ਕਿ ਉਹਦੇ ਜੋਗਾ ਹੋਏ ਤੇ ਆਪ ਫਿਰ ਭੁੱਖੇ ਰਹਿ ਕੇ ਕਹਿੰਦੇ ਸੀ ਕਿ ਅੱਜ ਲੰਗਰ ਮਸਤਾਨਾ ਹੈ। ਇਹ ਲਫ਼ਜ਼ ਜਿਹੜੇ ਨੇ ਐਵੇਂ ਨਹੀਂ ਆਏ ਹੋਏ। ਹੁਣ ਇਹ ਸਾਰੇ ਚੋਂ ਹੁਣ ਜਿਸ ਕੌਮ ਦੀ ਤਰਬੀਅਤ ਇਸ ਦੇ ਹੋਏ ਦੇਗ ਔਰ ਤੇਗ ਦੀ ਗੱਲ, ਕਿਉਂਕਿ ਜਦੋਂ ਅਸੀਂ ਯੂਕਰੇਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਉਹ ਥੈਂਕਫੁਲ ਹੈ ਕਿਉਂਕਿ ਦੇਗ ਚੱਲ ਰਹੀ ਹੈ। ਤੇ ਜੇ ਕਾਊਬॉयਜ਼ ਔਰ 500 ਕਰੋੜ ਡਾਲਰ ਦੀ ਉਹਨਾਂ ਦੀ ਜਿਹੜੀ ਹੈ ਨੈਸ਼ਨਲ ਫੁੱਟਬਾਲ ਲੀਗ ਦੀ ਓਵਰਆਲ ਟੀਮ, ਕਾਊਬॉय ਟੀਮ ਜਿਹੜੀ 100 ਸਾਲ ਪੁਰਾਣੀ ਹੈ, ਉਹ ਆਪਣਾ ਜਿਹੜਾ ਥੀਮ ਹੈ ਉਹ ਹਰ ਮੈਦਾਨ ਫਤਿਹ, ਸੀਜ਼ ਐਵਰੀਥਿੰਗ, ਕਾਰਟੇ ਓਮਨੀ ਰੱਖਦੀ ਹੈ। ਤੇ ਜ਼ਾਹਰ ਹੈ ਵੀ ਇੱਥੇ ਉਹ ਤੇਗ ਦਾ ਜਲਾਲ ਜਿਹੜੀ ਹਰੀ ਸਿੰਘ ਨਲੂਏ ਦੀ ਤੇਗ ਵਾਹੀ, ਚੁੱਪ ਸ਼ਾਹ ਹਰੀਆ ਰਾਗਲਾ, ਜਿਹੜਾ ਪਸ਼ਤੋ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਅਖਾਣ ਬਣ ਗਿਆ ਲੋਕਾਂ 'ਚ, ਉਹ ਤੇਗ ਅੱਜ ਵੀ ਜਲਵਾਗਰ ਹੈ। ਬਿਲਕੁਲ, ਉਹ ਤੁਸੀਂ ਫਾਰ ਆਫ ਟੈਕਸਾਸ ਦੇ ਵਿੱਚ ਦੇਖ ਸਕਦੇ ਹੋ। ਔਰ ਇੱਧਰ ਯੂਰਪ ਦੇ ਵਿੱਚ ਯੂਕਰੇਨ ਹੈ, ਤੇ ਯੂਕਰੇਨ 'ਚੋਂ ਦੇਗ ਦਾ ਮੈਸੇਜ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ, ਜਿੱਥੇ ਕਿ G20 ਦੇ ਮੁਲਕ ਇਕੱਠੇ ਹੋ ਕੇ ਉਸ ਯੂਕਰੇਨ ਨੂੰ ਡੰਪ ਕਰ ਰਹੇ ਨੇ, ਰੂਸ ਨੂੰ ਐਗਰੈਸਰ ਕਹਿਣ ਨੂੰ ਤਿਆਰ ਨਹੀਂ, ਲੇਕਿਨ ਉਸ ਮੁਲਕ ਦਾ ਇੱਕ ਪੱਤਰਕਾਰ ਆ ਕੇ ਉਹ ਐਕਨੋਲਜ ਕਰਦਾ ਕਿ ਭਾਈ ਤੁਹਾਡੀ ਦੇਗ ਦੇ ਕਿਆ ਕਹਿਣੇ, ਔਰ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੈ। ਹੁਣ ਕਿਉਂਕਿ ਪਿਛਲੇ 3-4 ਦਿਨ ਤੋਂ ਇਹ ਔਰ ਇਸ ਦੇ ਉੱਤੇ ਹੀ ਗੱਲਬਾਤ ਸਾਰੇ ਪਾਸੇ ਚੱਲ ਰਹੀ ਸੀ, ਤੇ ਅੱਜ ਜਦੋਂ ਮੈਂ ਇੱਕ ਮੁਸਲਮਾਨ ਜਰਨਲਿਸਟ ਦੀ ਸਟੋਰੀ ਸ਼ਾਦਾਬ ਫਾਰੂਕ ਦੀ ਰਿਲੀਜਨ ਅਨਪਲੱਗਡ ਦੇ ਉੱਤੇ ਦੇਖੀ, ਤੇ ਮੈਂ ਕਿਹਾ ਕਿ ਵੀ ਇਹ ਗੁਰੂ ਦੀ ਕਲਾ ਹੈ ਕਿ ਵੀ ਦੇਗ ਔਰ ਤੇਗ ਦੀ ਜਲਵਾਗਰੀ ਇੱਥੇ ਵੀ ਔਰ ਅਦਰਵਾਈਜ਼ ਵੀ। ਜੇ ਅਸੀਂ ਦੇਖੀਏ ਖਾਲਸੇ ਦੀ ਤੇਗ ਇਹਨਾਂ 4 ਦਹਾਕਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਕੜਕੀ, ਇੰਦਰਾ ਗਾਂਧੀ ਨੂੰ ਵੀ ਉਹ ਤੇਗ ਯਾਦ ਹੈ, ਜਨਰਲ ਵੈਦਿਆ ਨੂੰ ਪੂਨੇ 'ਚ ਵੀ ਯਾਦ ਹੈ, ਔਰ ਜਿਹੜਾ ਪੰਜਾਬ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਯਾਦ ਹੈ। ਇਹ ਐਵੇਂ ਨਹੀਂ ਜਦੋਂ ਅੱਜ ਵੀ ਐਕਸਟਰਾ ਮਾਈਲ ਜਾ ਕੇ ਬੀਜੇਪੀ ਜਾਂ RSS ਸਿੱਖਾਂ ਨੂੰ ਕੰਟੇਨ ਕਰਨਾ ਚਾਹੁੰਦੀ, ਜਾਂ ਸਾਡੇ 'ਚ ਉਹਨਾਂ ਨੇ ਇਹ ਮਨਜਿੰਦਰ ਸਿਰਸੇ ਔਰ ਕਾਲਕੇ ਔਰ ਅਮਰਿੰਦਰ ਔਰ ਇਹ ਸਾਰੇ ਖੜੇ ਕੀਤੇ ਨੇ, ਇਹਨਾਂ ਤੋਂ ਪੂਰੀ ਸ਼ਰਾਰਤ ਕਰਵਾ ਰਹੇ ਨੇ। ਮੈਂ ਕੁਦਰਤੀ ਕੱਲ੍ਹ ਇੱਕ ਵੀਡੀਓ ਸਾਹਮਣੇ ਗੁਜ਼ਰੀ, ਬੰਗਲਾ ਸਾਹਿਬ ਹੁਣ ਕੰਟਰੋਲ ਦਿੱਲੀ ਕਮੇਟੀ
RSS ਇਹਨਾਂ ਦੇ ਕੰਟਰੋਲ 'ਚ ਹੈ। ਅੱਛਾ। ਤੇ ਉਹ 1947 ਦੀ ਕੋਈ ਅਪ੍ਰੈਲ ਮਈ ਮਹੀਨੇ ਦੀ ਵੀਡੀਓ ਤੇ ਉਹਦੇ ਤੇ ਕੋਈ ਸਟੋਰੀ ਤੇ ਬੇਸਡ ਕਿ ਜੀ ਕਿਵੇਂ ਜਦੋਂ ਅੰਮ੍ਰਿਤਸਰ ਦੇ ਮੁਸਲਮਾਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਪਲਾਨ ਕੀਤੀ ਤੇ ਕਿਵੇਂ ਹੋਇਆ, ਜਦੋਂ ਕਿ ਪੰਜਾਬ ਉਸ ਵੇਲੇ ਅਨਸਰਟਨਟੀ ਦੇ ਵਿੱਚ ਸੀ, ਔਰ ਉਹਨੂੰ ਇਤਿਹਾਸ ਦੇ ਝਰੋਖੇ 'ਚੋਂ ਬਿਆਨ ਕਰ ਰਹੇ ਨੇ ਕੋਟ ਕਰਕੇ। ਹੁਣ ਰੀਜ਼ਨ, ਕਿਉਂਕਿ ਜੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਖਾਲਸੇ ਦੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਹਰ ਪਾਸੇ ਜਾ ਰਿਹਾ ਜੀ, ਤੇ ਉੱਥੇ ਜਿਹੜਾ ਸਾਡਾ ਦੁਸ਼ਮਣ ਜਿਸ ਨੇ ਪਹਿਲਾਂ ਵੀ ਇਸ ਨੂੰ ਇੱਕ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ 18ਵੀਂ ਸਦੀ ਤੋਂ, ਇਹਨਾਂ ਦੇ ਹਿਸਟੋਰੀਅਨਸ ਦਾ ਜਿਹੜਾ ਉਹ ਟ੍ਰੈਂਡ ਰਿਹਾ, ਤੇ ਅੱਜ ਪੱਗਾਂ ਵਾਲੇ ਉਹਨਾਂ ਨੂੰ ਮਿਲ ਗਏ ਨੇ ਕਿ ਉਹਨਾਂ ਨੂੰ ਅੱਖਾਂ ਸਾਹਮਣੇ ਜੋ ਹੋ ਰਿਹਾ ਉਹ ਨਜ਼ਰ ਨਹੀਂ ਆਉਂਦਾ। ਉਸੇ ਦਿੱਲੀ ਦੇ ਵਿੱਚ 39 ਸਾਲ ਪਹਿਲਾਂ ਗਲਾਂ 'ਚ ਟਾਇਰ ਪਾ ਕੇ ਸਾੜੇ ਗਿਆਂ ਦੀਆਂ ਕਹਾਣੀਆਂ ਤੇ ਸੁਣਾਉਣ ਲਈ ਉਹਨਾਂ ਕੋਲ ਨਹੀਂ ਨੇ। ਉਹ 75 ਸਾਲ ਪਹਿਲਾਂ ਦੀ ਫਿਰਕੂ ਨਫ਼ਰਤ ਨੂੰ ਬਾਰ-ਬਾਰ ਰੱਬ ਇਸ ਲਈ ਕਰ ਰਹੇ ਨੇ ਕਿ ਉਹ ਸਿੱਖਾਂ ਨੂੰ ਅਗੇਨ ਜਿਹੜਾ ਆਪਣੇ ਫਿਰਕੂ ਏਜੰਡੇ ਥੱਲੇ ਹਿੰਦੂਤਵਾ ਦੇ ਭੁਗਤਾਨ ਲੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਕ੍ਰਾਈਸਿਸ ਹੁੰਦਾ ਹੈ, ਇਕੱਲਾ ਇਹੀ ਨਹੀਂ ਕਿ ਅਸੀਂ ਇੱਕ ਜਾਂ ਦੋ ਥਾਵਾਂ ਦੀ ਗੱਲ ਕਰੀਏ, ਸਿੱਖ ਹਮੇਸ਼ਾ ਅੱਗੇ ਨੇ। ਔਰ ਹਿਮਾਚਲ ਪ੍ਰਦੇਸ਼ ਔਰ ਕੁਝ ਵਕਤ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਨੇ ਉਹ ਸਰਗਰਮ ਸਨ, ਸਤੰਬਰ ਮਹੀਨੇ 'ਚ ਆਏ, ਔਰ ਹੁਣ ਤਾਂ ਪਿਛਲੇ ਆਲਮੋਸਟ 6 ਮਹੀਨੇ ਤੋਂ ਹੀ 6 ਮਹੀਨੇ ਹੋ ਗਏ ਹੋਣਗੇ ਜਿਹੜੇ ਨੇ ਉਹ 2900 ਕਿਲੋਮੀਟਰ ਦੂਰ ਉਹਨਾਂ ਨੂੰ ਡਿਬਰੂਗੜ੍ਹ ਰੱਖਿਆ ਹੋਇਆ। ਹੁਣ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਹਿਮਾਚਲ ਦੇ ਵਿੱਚ 2-3 ਘਟਨਾਵਾਂ ਜਿਹੜੀਆਂ ਮੀਡੀਆ ਦੇ ਵਿੱਚ ਉਹਨਾਂ ਮਹੀਨਿਆਂ ਦੇ ਵਿੱਚ ਹੀ ਚੱਲ ਰਹੀਆਂ ਸੀ ਕਿ ਕਿਵੇਂ ਜਿਹੜਾ ਹੈ ਉਹ ਸੰਤ ਪਿੰਡਾਂ ਵਾਲਿਆਂ ਦੀਆਂ ਫੋਟੋ ਵਾਲੇ ਮੋਟਰਸਾਈਕਲ ਜਾਂ ਦੂਜਿਆਂ ਨੂੰ ਪੁਲਿਸ ਰੋਕ ਕੇ ਚਲਾਨ ਕਰਦੀ ਸੀ। ਫਿਰ ਇੱਥੋਂ ਤੱਕ ਪਹੁੰਚ ਗਏ ਕਿ ਜੇ ਗੱਡੀ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਜਾਂ ਕੋਈ ਹੈ ਉਹਨੂੰ ਲਵਾਉਣ ਤੱਕ ਜਾਣਾ। ਔਰ ਫਿਰ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਕਿਵੇਂ ਮਨੀਕਰਨ ਦੇ ਗੁਰਦੁਆਰੇ ਦੇ ਉੱਤੇ, ਕਿਉਂਕਿ ਕੋਈ ਬਾਜ਼ਾਰ ਦੇ ਵਿੱਚ ਝਗੜਾ ਹੋ ਜਾਂਦਾ ਸ਼ਾਮ ਨੂੰ ਜਿਹੜਾ ਦੁਕਾਨਦਾਰਾਂ ਦੇ ਨਾਲ, ਔਰ ਕਿਵੇਂ ਪੂਰੀ ਇੱਕ ਭੀੜ ਜਿਹੜੀ ਆ ਉਹ ਗੁਰਦੁਆਰੇ ਤੇ ਹਮਲਾ ਕਰਨ ਆਉਂਦੀ ਹੈ ਔਰ ਕਿੰਨਾ ਉਹ ਬਾਹਰਲੀਆਂ ਥਾਵਾਂ ਦਾ ਨੁਕਸਾਨ ਵੀ ਕਰਦੇ ਨੇ। ਪਰ ਇਹ ਵੱਖਰੀ ਕਹਾਣੀ ਹੈ ਕਿ ਸਿੱਖ ਨੌਜਵਾਨ ਜਾਂ ਦੂਜੇ ਉਹਨੂੰ ਡਿਫੈਂਡ ਕਰਦੇ ਨੇ। ਹੁਣ ਦੇਖੋ ਕੁਦਰਤ ਕਈ ਵਾਰ ਤੁਹਾਨੂੰ ਅਗੇਨ ਜਿਹੜੇ ਗੁਰਦੁਆਰੇ ਇਹਨਾਂ ਨੂੰ ਚੁੱਭਦੇ ਨੇ। ਮੈਂ ਆਪਣੇ ਬਚਪਨ ਦਾ ਕੁਝ ਸਮਾਂ ਜਿਹੜਾ ਉਦੋਂ ਤੋਂ ਪੰਜਾਬ ਦਾ ਹਿੱਸਾ ਸੀ, ਜਿਹੜਾ ਧਰਮਸ਼ਾਲਾ ਜਾਂ ਕੁੱਲੂ, ਔਰ ਦੂਜਾ ਮੈਂ ਗੁਜ਼ਾਰਿਆ ਹੋਇਆ, ਸਕੂਲਿੰਗ ਵੀ ਮੇਰੀ ਹੋਈ ਹੈ ਉੱਥੋਂ ਦੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਉੱਥੋਂ ਦੇ ਉਸ ਮਿੱਟੀ ਦੇ ਵਿੱਚ ਕਿਸ ਕਿਸਮ ਦੀ ਸਿੱਖਾਂ ਪ੍ਰਤੀ ਨਫ਼ਰਤ ਵੀ ਹੈ। ਕੱਲਾ ਬਾਈ ਧਾਰ ਦੇ ਪਹਾੜੀ ਰਾਜਿਆਂ ਦੀ ਕਹਾਣੀ ਨਹੀਂ, ਇਹਦੇ ਬਾਵਜੂਦ ਕਿ ਇਹ ਸਾਰਾ ਸਿੱਖ ਰਾਜ ਦਾ ਹਿੱਸਾ ਸੀ। ਈਵਨ ਕਾਂਗੜੇ ਦੇ ਰਾਜੇ ਦੀਆਂ 2 ਕੁੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਨੇ ਰਾਣੀਆਂ ਸੀ, ਗੁੱਡਾਂ ਤੇ ਇੱਕ ਹੋਰ, ਬਾਅਦ ਦੇ ਵਿੱਚ ਉਹ ਸਤੀ ਵੀ ਹੋ ਗਈਆਂ ਸੀ ਨਾਲ ਹੀ। ਰਾਜਪੂਤ ਉਹ ਸੰਸਾਰ ਚੰਦ ਕਟੋਚ ਤੇ ਰਾਜਪੂਤੀ ਪਰੰਪਰਾ ਤੇ ਇਹ, ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਜਿਹੜਾ ਬਾਈ ਧਾਰ ਦੇ ਪਹਾੜੀ ਰਾਜੇ ਆਪਣੇ ਆਪ 'ਚ ਨਹੀਂ ਸੀ ਬੈਠੇ, ਤਾਂ ਉਹਨਾਂ 'ਚੋਂ ਕੁੱਲ ਪ੍ਰੋਤ ਹੋਏ ਸੀ ਉਹਨਾਂ ਦੇ, ਜਾਂ ਜਿਹਨੂੰ ਰਾਜ ਜਿਹੜਾ ਉਹ ਜੋਤਸ਼ੀ ਕਹਿ ਲਓ ਜਾਂ ਰਾਜ ਪੰਡਤ, ਤੇ ਉਹਨਾਂ ਨੂੰ ਨਜ਼ਰ ਆਉਂਦਾ ਸੀ ਬ੍ਰਾਹਮਣਵਾਦ ਵਾਲਿਆਂ ਨੂੰ ਕਿ ਵੀ ਇਹ ਸਿੱਖੀ ਜਿਹੜੀ ਹੈ ਇਹ ਤਾਂ ਧੁੰਨੀ ਦੇ ਵਿੱਚ ਤੀਰ ਹੈ ਬ੍ਰਾਹਮਣਵਾਦ ਦੀ। ਸੋ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਆਫਰੀਨ ਹੈ ਜਿਹੜੀ ਸਤਿਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਔਰ ਇਹ ਅਕਸਰ ਹਾਲਾਂ ਜਦੋਂ ਕੁਛ ਇਸ ਕਿਸਮ ਦਾ ਹੁੰਦਾ ਹੈ, ਕੁਛ ਜਿਹੜੇ ਸਾਡੇ ਵੀ ਅੱਕੇ ਹੁੰਦੇ ਨੇ ਇਹਨਾਂ ਦੀਆਂ ਕਰਤੂਤਾਂ ਤੋਂ, ਉਹ ਕਹਿਣਗੇ ਹੋਰ ਲਾਓ ਲੰਗਰ ਜਾ ਕੇ, ਹੋਰ ਖਵਾਓ ਇਹਨਾਂ ਨੂੰ। ਪਰ ਮੈਂ ਇਹ ਸਮਝਦਾ ਵੀ ਜਦੋਂ ਤੁਸੀਂ ਇਨ ਦਾ ਲੌਂਗਰ ਰਨ ਹਿਊਮਨ ਹਿਸਟਰੀ 'ਚ ਦੇਖੋਗੇ ਤੇ ਨੋਬਿਲਿਟੀ, ਗੁੱਡਨੈਸ ਇਹ ਪ੍ਰਵੇਲ ਕਰਦੀ ਹੈ, ਔਰ ਇਹਨੂੰ ਪ੍ਰਵੇਲ ਕਰਨਾ ਚਾਹੀਦਾ ਇਹ। ਔਰ ਜਿਵੇਂ ਕਹਾਣੀ ਜਿਹੜੀ ਮੈਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਹੈ ਕਿ ਭਾਈ ਉਹ ਇੱਕ ਫਕੀਰ ਨਹਾ ਰਿਹਾ ਹੈ ਉਸ ਪਾਣੀ ਦੇ ਵਿੱਚ, ਔਰ ਇੱਕ ਬਿੱਛੂ ਜਿਹੜਾ ਹੈ ਉਹ ਰੁੜਦਾ ਆ ਰਿਹਾ, ਔਰ ਉਹਨੂੰ ਫੜਦਾ, ਉਹ ਡੁੱਬ ਰਿਹਾ, ਬਿੱਛੂ ਨੂੰ ਬਾਹਰ ਕੱਢਣਾ ਚਾਹੁੰਦਾ ਤੇ ਉਹਨੂੰ ਡੰਗ ਮਾਰਦਾ, ਉਹ ਫਿਰ ਪਾਣੀ 'ਚ ਡਿੱਗ ਪੈਂਦਾ, ਫਿਰ ਉਹਨੂੰ ਕੱਢਦਾ ਤੇ ਉਹਦਾ ਕਿਨਾਰੇ ਤੇ ਜਿਹੜਾ ਉਹਦਾ ਖੜਾ ਹੈ ਚੇਲਾ ਉਹਦੇ ਕੱਪੜੇ ਫੜ ਕੇ ਉਹ ਕਹਿੰਦਾ ਵੀ ਬਾਬਾ ਜੀ ਜਾਣ ਵੀ ਦਿਓ ਇਹਨੂੰ, ਇਹ ਜਿਹੜਾ ਤੁਸੀਂ ਕਿਉਂ ਬਾਰ-ਬਾਰ। ਉਹ ਕਹਿੰਦਾ ਵੀ ਦੇਖ, ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ, ਇਹਦਾ ਸੁਭਾਅ ਡੰਗ ਮਾਰਨ ਦਾ, ਤਾਂ ਮੈਂ ਫਕੀਰ ਹਾਂ, ਰੱਬ ਦਾ ਬੰਦਾ, ਮੇਰਾ ਤਾਂ ਸੁਭਾਅ ਪਰਉਪਕਾਰ ਦਾ, ਮੈਂ ਆਪਣਾ ਸੁਭਾਅ ਕਿਉਂ ਛੱਡਾਂ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਸਭ ਦੇ ਬਾਵਜੂਦ ਕਿ ਇਹਨਾਂ ਦਾ ਵਰਤਾਰਾ ਕੀ ਹੈ, ਇਹ ਦੇਗ ਤੇਗ ਜਗ ਮੈਂ ਦਊ ਚਲੇ, ਇਹ
ਚੱਲਣਾ ਹੈ, ਗੁਰੂ ਦਾ ਹੁਕਮ ਹੈ। ਔਰ ਇਹ ਸਟੋਰੀ ਜਿਹੜੀ ਮੇਰੇ ਲਈ ਹਾਰਟ ਵਾਰਮਿੰਗ ਸੀ, ਕਿਉਂਕਿ ਮੈਂ ਆਲਮੋਸਟ ਉਹ ਸਾਰੇ ਹੀ ਜਿਹੜੇ ਇਸ ਦੇ ਵਿੱਚ ਟਾਊਨ ਸ਼ਹਿਰਾਂ ਦਾ ਜ਼ਿਕਰ, ਕਿਉਂਕਿ ਹਿਮਾਚਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਜਦੋਂ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਡੈਮ ਦਾ ਜਾਂ ਦੂਜਾ ਪਾਣੀ ਛੱਡ ਕੇ ਆਰਟੀਫੀਸ਼ੀਅਲ ਫਲੱਡਿੰਗ ਕੀਤੀ, ਹਿਮਾਚਲ ਦੇ ਵਿੱਚ ਕਲਾਊਡ ਬਸਟ ਵੀ ਹੋਏ ਔਰ ਉਹਦੇ ਨਾਲ ਪਾਣੀ ਵੀ ਆਇਆ। ਔਰ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਵੇਂ ਸ਼ਿਮਲਾ ਜਾਂ ਕੁੱਲੂ ਜਾਂ ਉਸ ਦੇ ਵਿੱਚ ਜਿਹੜੀ ਜ਼ਮੀਨ ਥੱਲੇ ਨੂੰ ਧੱਸ ਰਹੀ ਆ, ਉਹਦੇ ਨਾਲ ਪੂਰੀਆਂ ਲੈਂਡਸਲਾਈਡਸ ਹੋਈਆਂ। ਔਰ ਹਾਲਾਂ ਜਿਹੜੀ ਮਰਿਆਂ ਦੀ ਗਿਣਤੀ ਹੈ ਉਹ ਜਿਹੜੇ ਨੇ ਉਹ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਹੈ, ਪਰ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਪਰ ਬੇਘਰ ਬਹੁਤ ਜ਼ਿਆਦਾ ਲੋਕ ਹੋਏ ਔਰ ਉਸ ਸਾਰੇ ਦੇ ਨਤੀਜੇ ਈਵਨ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਹਿਮਾਚਲ 'ਚ, ਦਿੱਲੀ ਸਰਕਾਰ ਵੱਲੋਂ ਵੀ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ ਗਿਆ, ਲੋਕ ਬੇਘਰੇ ਭੁੱਖੇ ਭਾਣੇ। ਤੇ ਜਿਹੜੇ ਫਿਰ ਗੁਰਦੁਆਰੇ ਨੇ ਜਿਨ੍ਹਾਂ ਤੇ ਕਦੇ ਉਹੀ ਭੀੜ ਮਨੀਕਰਨ ਚੜ੍ਹ ਕੇ ਆਏ ਸੀ ਇੱਕ ਜ਼ਮਾਨੇ 'ਚ, ਕੁੱਲੂ ਦੇ ਉੱਤੇ ਵੀ ਉਹਨਾਂ ਨੇ ਨੁਕਸਾਨ ਕੀਤਾ ਸੀ। ਨਵੰਬਰ 84 ਦੇ ਵੇਲੇ ਉਹਨਾਂ ਨੇ ਨਦੌਣ ਸਾਹਿਬ, ਬਿਲਾਸਪੁਰ, ਧਰਮਸ਼ਾਲਾ ਗੁਰਦੁਆਰੇ ਦੇ ਉੱਤੇ ਵੀ ਅਟੈਕ ਕੀਤੇ ਸੀ। ਹੁਣ ਉਹ ਗੁਰਦੁਆਰੇ ਕਿਵੇਂ ਲਾਈਫ ਲਾਈਨ ਬਣ ਜਾਂਦੇ ਨੇ, ਔਰ ਉਹਨਾਂ ਦੇ ਲੋਕ ਕਹਿ ਰਹੇ ਨੇ, ਇਹਦਾ ਹੈਡਲਾਈਨ ਹੀ ਹੈ ਸਿੱਖ ਟੈਂਪਲਸ ਏ ਲਾਈਫ ਲਾਈਨ ਫॉर ਫਲੱਡਡ ਏਰੀਆਜ਼ ਆਫ ਦਾ ਹਿਮਾਲਿਆਸ, ਕਿ ਉਹੀ ਜਿਉਣ ਦਾ ਸਹਾਰਾ ਬਣ ਗਏ ਸਿੱਖ ਗੁਰਦੁਆਰੇ। ਔਰ ਉਹਨਾਂ ਨੇ ਕਿਹਾ ਕਿ ਵੀ ਇਨ ਦਾ devastating Himalayan floods in India's Himachal Pradesh, Sikh Gurdwaras have emerged as bastions of support and assistance for those affected by the calamity. ਕਿ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਲਈ ਸਿੱਖ ਗੁਰਦੁਆਰੇ ਹੀ ਜਿਹੜੇ ਨੇ ਉਹ ਸਹਾਰਾ ਬਣੇ ਨੇ। ਔਰ ਫਿਰ ਉਹਨਾਂ ਨੇ ਕਿਹਾ as nature unleashes its fury, these gurdwaras, places of assembly and worship for Sikhs across regions hit by flooding, have opened their doors, hearts and kitchens to provide essential services to the affected communities। ਕਿ ਸਿੱਖਾਂ ਦੇ ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੁੱਲ ਗਏ, ਉਹਨਾਂ ਨੇ ਆਪਣੇ ਦਿਲ ਵੀ ਖੋਲ ਦਿੱਤੇ ਔਰ ਉਹਨਾਂ ਦੇ ਲੰਗਰ ਵੀ ਖੁੱਲ ਗਏ। The display of community spirit on display has been of vital assistance to flood victims and those stranded ਜਿਹੜੇ ਥਾਂ ਥਾਂ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ। ਫਿਰ ਇਹ ਜਿਹੜਾ ਮੰਡੀ ਦਾ ਜ਼ਿਕਰ ਕਰਦੇ ਹਾਂ, ਮੰਡੀ ਟਾਊਨ ਹੈ ਜਿੱਥੇ ਥੋੜ੍ਹੀ ਬਹੁਤ ਜਿਹੜੀ ਹੈ ਸਿੱਖ ਆਬਾਦੀ ਹੈ 47 ਤੋਂ ਪਹਿਲਾਂ ਦੀ ਹੈ। ਦਾ ਗੁਰਦੁਆਰਾਜ਼ ਐਂਬੂਲੈਂਸ ਪੈਟਰੋਲ ਹੈਜ਼ ਬਿਕਮ ਹੋਪ ਫॉर ਦੋਜ਼ ਇਫੈਕਟਡ ਬਾਈ ਦਾ ਰਿਲੈਂਟਲੈਸ ਫਲੱਡਸ। ਹੁਣ ਇਕੱਲਾ ਇਹੀ ਨਹੀਂ ਸੀ, ਗੁਰਦੁਆਰੇ ਨੇ ਆਪਣੀਆਂ ਐਂਬੂਲੈਂਸਿਸ ਅਰੇਂਜ ਕੀਤੀਆਂ ਜਿਹੜੇ ਲੋਕ ਫਸੇ ਹੋਏ ਨੇ। ਹੁਣ ਜਿੱਥੇ ਸਰਕਾਰ ਦਾ ਸਾਰਾ ਸਿਸਟਮ ਫੇਲ ਹੈ ਉੱਥੇ ਸਿੱਖਾਂ ਦੀਆਂ ਐਂਬੂਲੈਂਸਿਸ ਲੋਕਾਂ ਨੂੰ ਕੱਢ ਰਹੀਆਂ ਨੇ ਉਸ ਇਫੈਕਟਡ ਥਾਵਾਂ ਤੋਂ, ਗੁਰਦੁਆਰਿਆਂ 'ਚ ਲਿਆ ਰਹੇ ਨੇ। ਔਰ ਇਹ ਬਰਾਬਰ ਪੂਰੀ ਲੰਬੀ ਚੌੜੀ ਸਟੋਰੀ ਹੈ ਕਿ ਭਾਈ ਇਹ ਕੀ ਹੋਇਆ, ਕਿੰਨੇ ਲੋਕ ਡੈਥ ਜਿਹੜੀਆਂ ਨੇ 257-300 ਦੇ ਕਰੀਬ ਮਰੇ ਨੇ, ਹਜ਼ਾਰਾਂ ਜਿਹੜੇ ਨੇ ਬੇਘਰ ਨੇ। ਔਰ ਇਸ ਤੋਂ ਇਲਾਵਾ ਸਾਰੇ ਪਾਸੇ ਬਲੌਕੇਡ ਔਰ ਦੂਜੇ ਤੀਜੇ ਔਰ 50 ਦੇ ਕਰੀਬ ਲੋਕ ਜਿਹੜੇ ਨੇ ਅਜੇ ਵੀ ਮਿਸਿੰਗ ਨੇ। ਔਰ ਇਸ ਦੇ ਉੱਤੇ ਹੁਣੇ ਪੂਰੀ ਸਟੋਰੀ ਇਹ ਹੈ the Gurdwara's kitchen has been operating tirelessly, preparing meals 3 times a day with unwavering dedication to ensuring that hunger doesn't affect anyone during these time। ਇਹ 3 ਵੇਲੇ ਲੰਗਰ ਪਹੁੰਚ ਰਿਹਾ ਸਾਰੇ ਪਾਸੇ ਤਾਂ ਕਿ ਕੋਈ ਭੁੱਖ ਦੇ ਨਾਲ ਨਾ ਮਰੇ। Additionally, the Gurdwaras has opened its doors offering rooms to provide shelter for those in need, for Khalsa engaging in activities like cleaning debris and offering relief and physical assistance is nothing extraordinary। ਜਦੋਂ ਸਿੱਖਾਂ ਨੂੰ ਜਾ ਕੇ ਤਾਰੀਫ ਕਰ ਰਹੇ ਨੇ ਪੱਤਰਕਾਰ, ਕਹਿੰਦੇ ਜੀ ਉਹ ਗੰਦ ਵੀ ਹਟਾ ਰਹੇ ਨੇ, ਉਹਨੂੰ ਸਫਾਈ ਵੀ, ਉਹਨੂੰ ਕਿਹਾ ਜੀ ਇਹ ਕੋਈ ਐਕਸਟਰਾordinary ਨਹੀਂ ਹੈ, this is part of ਸੇਵਾ ਐਂਡ ਲੰਗਰ ਡੀਪਲੀ ਰੂਟਡ ਇਨ ਸਿੱਖ ਫੇਥ। ਇਹ ਤਾਂ ਸਾਡੇ ਧਰਮ ਦਾ ਹਿੱਸਾ ਹੈ, ਅਸੀਂ ਸੇਵਾ ਔਰ ਲੰਗਰ। ਔਰ ਇਹ ਉਹਨੇ ਕਿਹਾ ਕਿ this demonstrates how the Sikh community's values and traditions are not just confined to the Gurdwaras but extend to serving humanity in times of crisis। ਕਿ ਸਾਰੀ ਇਨਸਾਨੀਅਤ ਦੇ ਲਈ। ਫਿਰ ਉਹਨਾਂ ਨੇ ਕਿਹਾ ਵੀ ਇਹ ਇਕੱਲੀ ਇੱਕ ਥਾਂ ਮੰਡੀ 'ਚ ਨਹੀਂ ਹੈ, ਉਹਨਾਂ ਨੇ ਕਿਹਾ ਨਾਨ, ਮਨੀਕਰਨ, ਭੂੰਤਰ, ਕੁੱਲੂ, ਕਾਂਗੜਾ, ਸ਼ਿਮਲਾ ਇਹ ਨੇ। ਔਰ ਇਹ ਜਿਸ ਗੁਰਦੁਆਰੇ ਦਾ ਜ਼ਿਕਰ ਹੋ ਰਿਹਾ, there were more than 1000 people inside the ਗੁਰਦੁਆਰਾ when the area started flooding। 1000 ਲੋਕਾਂ ਨੂੰ ਗੁਰਦੁਆਰੇ ਦੇ ਵਿੱਚ ਜਦੋਂ ਉਸ ਏਰੀਆ ਦੇ ਵਿੱਚ ਫਲੱਡ ਆਣੇ ਸ਼ੁਰੂ ਹੋਏ। ਔਰ ਉਹਦੇ 'ਚ ਇੱਕ ਨੇ ਕਿਹਾ ਵੀ ਅਸੀਂ ਤਾਂ ਨੋਮੈਡ ਸੀ, ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਸਿੱਖਾਂ ਨੇ ਜਿਹੜਾ ਇਹ
ਸਾਡੀ ਬਾਂਹ ਫੜੀ ਹੈ। ਤੇ ਕੋਈ ਵਿਮਲਾ ਦੇਵੀ ਨੂੰ ਉਹਨੇ ਇੰਟਰਵਿਊ ਕੀਤਾ ਹੈ, 65 ਸਾਲਾਂ ਦੀ ਹੈ, ਜਿਹਨੇ ਮੰਡੀ ਦੇ ਵਿੱਚ ਜਿਹਦਾ ਘਰ ਵੀ ਤਬਾਹ ਹੋਇਆ। ਉਹ ਕਹਿੰਦੀ ਹੈ ਦਾ ਪੀਪਲ ਐਟ ਦਾ ਗੁਰਦੁਆਰਾ ਹੈਲਪਡ ਅਸ ਲਾਈਕ ਐਂਜਲਸ, ਕਿ ਇਹ ਤਾਂ ਗੁਰਦੁਆਰਿਆਂ ਚ ਵਾਲੇ ਤਾਂ ਸਾਡੇ ਲਈ ਦੇਵਤੇ ਨੇ, ਐਂਜਲ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ। ਦੇ ਗੇਵ ਅਸ ਫੂਡ ਐਂਡ ਸ਼ੈਲਟਰ ਐਜ਼ ਹੋਮ, ਕਿ ਅਸੀਂ ਜਿਵੇਂ ਘਰ 'ਚ ਹੀ ਬੈਠੇ ਹੋਈਏ ਸਾਨੂੰ ਰਹਿਣ ਦਾ। ਔਰ ਦੂਜਾ ਵੀ ਉਹਨਾਂ ਨੇ ਕਿਹਾ, ਬਟ ਵਿਮਲਾ ਸੈਡ ਸ਼ੀ ਇਜ਼ ਵਰਿਡ ਅਬਾਊਟ ਹਾਊ ਪੀਪਲ ਕੁਡ ਸਰਵਾਈਵ ਥੀਸ ਡਿਜ਼ਾਸਟਰਸ ਵਿਦਾਊਟ ਦਾ ਹੈਲਪ ਆਫ ਸਿੱਖ ਗੁਰਦੁਆਰਾਸ। ਕਹਿੰਦੀ ਮੈਂ ਇਹ ਸੋਚਦੀ ਹਾਂ ਵੀ ਜੇ ਸਿੱਖ ਗੁਰਦੁਆਰੇ ਨਾ ਹੁੰਦੇ ਜਾਂ ਸਿੱਖ ਗੁਰਦੁਆਰੇ ਨਾ ਹੋਣ ਤੇ ਇਹ ਲੋਕ ਕਿਵੇਂ ਸਰਵਾਈਵ ਕਰਦੇ। ਉਹਨੇ ਕਿਹਾ ਜੀ ਠੀਕ ਹੈ, ਇੰਡੀਵਿਜੂਅਲੀ ਬੰਦਾ ਧਰਮ, ਇਹ ਬੀਬੀ ਕਹਿ ਰਹੀ ਹੈ ਕਿ ਕਿਸੇ ਦਾ ਰੱਬ ਤੇ ਯਕੀਨ ਹੈ ਕਿ ਨਹੀਂ ਹੈ, ਉਹ ਸਰਵਾਈਵ ਕਰ ਸਕਦਾ ਹੈ। ਵਾਈਲ ਸਰਵਾਈਵਲ ਇਜ਼ ਪੋਸੀਬਲ ਵਿਦਾਊਟ ਰਿਲੀਜਨ ਡਿਊਰਿੰਗ ਡਿਜ਼ਾਸਟਰਸ the sense of community and shared values often by religious institutions can make a significant difference in people's ability to cope and recover। ਉਹਨੇ ਕਿਹਾ ਜੀ ਇਹ ਜਿਹੜੀਆਂ ਨੇ ਇਹ ਧਾਰਮਿਕ ਹੀ ਜਿਹੜਾ ਹੈ ਉਹ ਤੁਹਾਨੂੰ ਇਸ ਕਿਸਮ ਦਾ ਸਹਾਰਾ ਦੇ ਸਕਦੇ ਨੇ। ਸੋ ਮੈਂ ਜਦੋਂ ਇਹ ਸਟੋਰੀ ਦੇਖੀ ਮੈਨੂੰ ਫਖਰ ਵੀ ਮਹਿਸੂਸ ਹੋਇਆ ਤੇ ਮਨ 'ਚ ਫਿਰ ਇਹੀ ਆਇਆ ਕਿ ਭਾਈ ਇਹ ਜੇ 10ਵੇਂ ਪਾਤਸ਼ਾਹ ਨੇ ਜੱਗ ਦੇ ਵਿੱਚ ਦੁਨੀਆ 'ਚ ਅਲਟੀਮੇਟਲੀ ਦੇਗ ਤੇਗ ਜਗ ਮੈਂ ਦਊ ਚਲੇ ਇਹ ਫਰਮਾਇਆ ਤੇ ਦੋਵੇਂ ਹੀ ਖਾਲਸੇ ਨੂੰ ਬਖਸ਼ੀਆਂ ਨੇ। ਬਿਲਕੁਲ। ਔਰ ਇਹਦੇ ਤੇ ਮੈਨੂੰ ਸਗੋਂ ਹੁਣ ਘੜੀ ਅੱਗੇ ਨੂੰ ਕਾਫੀ ਚਲੀ ਗਈ। ਈਵਨ ਇਹ ਆਂਦਾ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ 5 ਤੀਰ ਨਗਾਰਾ ਔਰ ਉਸ ਤੋਂ ਪਹਿਲਾਂ ਕਿਹਾ ਜਾਂਦਾ ਹੈ ਵੀ ਕਿਰਪਾਨ ਬਖਸ਼ੀ ਤੇ ਖਾਲਸਾ ਨੇ ਕਿਹਾ ਕਿ ਮਹਾਰਾਜ ਇਹ ਤੁਸੀਂ ਇਹੀ ਤਾਂ ਤੁਸੀਂ ਖਾਲਸੇ ਨੂੰ ਬਖਸ਼ੀ ਹੋਈ। ਉਹਨਾਂ ਨੇ ਕਿਹਾ ਵੀ ਕਰਦ ਹਮਨੇ ਖਾਲਸੇ ਕੋ ਬਖਸ਼ੀ ਹੈ। ਬੰਦਾ ਸਿੰਘ ਬਹਾਦਰ ਨੂੰ ਤੀਰ ਦਿੱਤੇ ਨੇ, ਨਗਾਰਾ ਦਿੱਤਾ ਹੈ, ਨਿਸ਼ਾਨ ਸਾਹਿਬ ਦਿੱਤਾ ਹੈ ਕਿ ਤੇਗ ਜਿਹੜੀ ਆ ਉਹ ਖਾਲਸੇ ਦੇ ਕੋਲ ਹੈ। ਔਰ ਇਹੀ ਜਦੋਂ ਦੇਗ ਤੇਗ ਜਗ ਮੈਂ ਦਊ ਚਲੇ, ਖਾਲਸੇ ਦੀ ਦੇਗ ਯੂਕਰੇਨ 'ਚ ਵੀ ਹੈ, ਹਿਮਾਚਲ ਦੇ ਉਸ ਫਲੱਡਸ ਦੇ ਵਿੱਚ ਵੀ ਹੈ, ਸੀਰੀਆ ਦੇ ਉਹ ਸਿਵਲ ਵਾਰ ਵੇਲੇ ਵੀ ਸੀ। ਤੇ ਤੇਗ ਖਾਲਸੇ ਦੀ ਜੌਹਰ ਇਤਿਹਾਸ ਨੇ ਵੀ ਦੇਖੇ ਨੇ। ਤੇ ਹੁਣ ਜਿਹੜੀ ਕਾਊ ਬॉयਜ਼ ਦੀਆਂ ਹੁੱਡੀਆਂ ਦੇ ਉੱਤੇ ਵੀ ਤੇਗ ਹੈ। ਔਰ ਹਰ ਮੈਦਾਨ ਫਤਿਹ ਓਮਨੀ ਕਾਰਟੇ ਉਹ ਕਰੋੜਾਂ ਲੋਕ ਦੇਖਣਗੇ। 500 ਕਰੋੜ ਡਾਲਰ ਦੀ ਇਹ ਟੀਮ। ਔਰ ਮੈਂ ਜਦੋਂ ਉਹਨਾਂ ਦੀ ਹਿਸਟਰੀ ਵੀ ਬਿਆਨੀ ਕਿ ਭਾਈ 100 ਸਾਲ ਪਹਿਲਾਂ ਔਰ ਇਸ ਵੇਲੇ ਔਰ 2 ਵਾਰ ਉਹਨਾਂ ਨੇ ਸੁਪਰ ਲੀਗ ਜਿਹੜੇ ਮੈਚ ਨੇ ਫੁੱਟਬਾਲ ਦੇ ਜਿਹੜੇ ਸ਼ਾਇਦ ਫਰਵਰੀ ਮਹੀਨੇ 'ਚ ਹੋਣੇ ਨੇ ਉਹ ਜਿੱਤੇ ਨੇ। ਔਰ ਦੇਖੋ ਇਸ ਵਾਰ ਕਿਵੇਂ। ਔਰ ਇਸ ਵੇਲੇ ਜਿਹੜੇ ਮੋਸਟ ਸਰਚਡ ਗੂਗਲ ਦੇ ਉੱਤੇ ਸਾਈਟ ਨੇ ਉਹਨਾਂ 'ਚ ਹਰੀ ਸਿੰਘ ਨਲੂਆ ਔਰ ਸਿੱਖ ਕੌਮ ਹੈ, ਕਿਉਂਕਿ ਤੇਗ ਦੇ ਫਤਿਹ ਦੀ ਗੱਲ ਜਿਹੜੀ ਆ ਉਹ ਡਾਲਸ ਟੈਕਸਾਸ 'ਚ ਹੋ ਰਹੀ ਹੈ ਔਰ ਦੇਗ ਦੀ ਫਤਿਹ ਦੀ ਗੱਲ ਯੂਕਰੇਨ ਤੋਂ ਲੈ ਕੇ ਹਿਮਾਚਲ ਦੇ ਹਿਮਾਲਿਆ ਦੇ ਪਹਾੜਾਂ 'ਚ ਹੋ ਰਹੀ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।